मेरी मौत ते न रोयो, मेरी सोच नू बचायो। मेरे लहू दा केसर रेते च नाम लायो। मेरी मौत ते न रोयो, मेरी सोच नू बचायो। मेरी भी जिंदगी की बस बूर सरकड़े दा। मेरी भी जिंदगी की बस बूर सरकड़े दा। आहां दा सेक काफी तीली बेशक न लायो। मेरी मौत ते न रोयो, मेरी सोच नू बचायो। मेरी सोच नू बचायो, मेरी सोच नू बचायो। ताया ना मास्टर है कितने अज? कोई अमली यार गल इदा तेन पता ही आ भी अपनी इंडियन सरकार ने कनेडा विचों वीजे देने बंद कर दिते आ। जे तो तुहाडा कनेडियन पासपोर्ट अच्छा तुहानूं फिर वीजा नहीं मिलने। इंडिया में तो लोड़ नहीं है। हुण होया कि आ अपने मास्टर दी मासी दा मुंडा ब्याह कराउण आ रहा सी इत्थे, अच्छा अच्छा तो वीजे हो गए बंद। हुण ओह बेचारा गया किते मासी किते चल कहंदी सी भी की करिए कुछ कर आण के। वो गया आ पुछदा फिरदा पर हुण आखना की है लंबड़ा। हुण इत्थे किहड़ा किसे कुछ करना है क्योंकि तो इंडिया सरकार दी मर्जी आ। जिवें ਉਹ ਤਜਿੰਦਰ ਸਿੰਘ ਆ ਉਹਦਾ ਬਾਪ ਇੱਥੇ ਮਰ ਗਿਆ, ਉਹਦੀ ਮਾਂ ਵੀ ਵਿਚਾਰੇ ਦੀ ਇੱਥੇ ਆ, ਉਹਨੂੰ ਵੀਜ਼ਾ ਨਹੀਂ ਮਿਲ ਰਿਹਾ। ਉਹ ਵਿਚਾਰਾ ਕਿੰਨੇ ਜ਼ੋਰ ਲਾਉਣ ਡਿਆ, ਕਿਸੇ ਪਾਸੇ ਉਹਦਾ ਨਹੀਂ ਲੱਗਣ ਡਿਆ। ਇਸੇ ਤਰ੍ਹਾਂ ਕਈਆਂ ਲੋਕਾਂ ਨੇ ਵਿਆਹ ਕਰਨੇ ਆ, ਕੋਈ ਕੁਛ ਕਰਨਾ। ਦਿਨ ਜਿਹੜੇ ਹੁੰਦੇ ਆ NRIਆਂ ਵਾਸਤੇ ਬਹੁਤ ਕੀਮਤੀ ਦਿਨ ਹੁੰਦੇ। ਉਹਨਾਂ ਵਿਆਹਾਂ 'ਤੇ ਆਉਣਾ ਹੁੰਦਾ, ਸ਼ਾਇਦ ਹੋਰ ਕਈ ਕਿਸਮ ਦੇ ਕੰਮ ਕਰਨੇ ਹੁੰਦੇ ਆ। ਇਹ ਕੀ ਬਣੂਗਾ, ਕੀ ਹਿਸਾਬ ਆ ਉਹ? ਬਈ ਤੈਨੂੰ ਗੱਲ ਦੱਸਾਂ ਮੈਨੇਜਰ, ਤਾਂ ਮੈਂ ਗੱਲ ਦੇਖਦਾ ਆ ਮੋਦੀ ਸਾਹਿਬ ਦੀ ਇੱਕ ਗੱਲ ਆ, ਇਹ ਜਦੋਂ ਕੋਈ ਡਿਸੀਜਨ ਲੈਂਦੇ ਨਾ ਬਹੁਤ ਛੇਤੀ ਲੈ ਲੈਂਦੇ ਆ। ਤੈਨੂੰ ਚੇਤਾ ਹੋਣਾ ਜਦੋਂ ਨੋਟ ਬਦਲੀ ਹੋਈ ਸੀ, ਹਾਂਜੀ ਹਾਂਜੀ, ਉਦੋਂ ਲੋਕੀ ਕਿੰਨੇ ਤੰਗ ਹੋਏ, ਬਹੁਤ ਤੰਗ ਸੀ। ਉਹਦਾ ਮਤਲਬ ਕੁਛ ਭਾਵੇਂ ਹੋਰ ਹੋਊਗਾ, ਪਰ ਜਿਹੜੇ ਤੰਗ ਹੁੰਦੇ ਆ, ਜਿਹੜੇ ਆਮ ਇਨਸਾਨ ਆਪਣੇ ਵਰਗੇ ਤੰਗ ਹੋ ਜਾਂਦੇ ਆ। ਹੁਣ ਸਜ਼ਾ ਤਾਂ ਉਹਨੂੰ ਦੇਣੀ ਜਿਹਨੂੰ ਅੱਤਵਾਦੀ ਕਹਿੰਦਾ ਜਾਂ ਕੁਛ ਵੀ ਕਹਿੰਦਾ, ਖਾਲਿਸਤਾਨੀ ਕਹਿੰਦਾ, ਮੰਨ ਲਿਆ। ਪਰ ਉਹਨੇ ਆਮ ਲੋਕੀ ਸਾਰੇ ਖਾਲਿਸਤਾਨੀ ਨਹੀਂ, ਸਾਰੇ ਅੱਤਵਾਦੀ ਥੋੜ੍ਹਾ। ਨੁਕਸਾਨ ਤਾਂ ਉਹਨਾਂ ਦਾ ਹੋ ਰਿਹਾ। ਕਿਸੇ ਨੇ ਵਿਆਹ ਨੂੰ ਆਉਣਾ ਸੀ, ਕਿਸੇ ਨੇ ਮਾਂ ਪਿਓ ਨੂੰ ਮਿਲਣ ਆਉਣਾ ਸੀ, ਕਿਸੇ ਦਾ ਕੋਈ ਭੈਣ ਭਰਾ ਦੇ ਤੇ ਬਿਮਾਰ ਬੈਠਾ ਆ। ਹੁਣ ਵਿਆਹ ਦੀ ਗੱਲ ਆ, ਤੇ ਉਹ ਤਾਂ ਹੁਣ ਤੂੰ ਜਿਹੜੀ ਗੱਲ ਕੀਤੀ ਆ ਵੀ ਬਾਪ ਮਰ ਗਿਆ, ਮੁੰਡਾ ਉਹ ਤਾਂ ਤਾਲੇ ਲੈਂਦਾ ਫਿਰਦਾ, ਕੀ ਕਰੂਗਾ ਬੰਦਾ ਦੱਸ? ਇਹਨਾਂ ਦਾ ਕੀ ਕਸੂਰ ਵਿੱਚ? ਬਿਲਕੁਲ ਨਹੀਂ। ਸਾਨਾਂ ਨੇ ਭੇਟ ਜਾਬਾਂ ਦਾ ਖੋ ਮਤਲਬ ਵਿਚਾਰੀ ਮਰਨ ਡਈ ਆ। ਇਹ ਲੋਕ ਜਿਹੜੇ ਆਪੋ ਵਿੱਚ ਇਹਨਾਂ ਦਾ ਪਤਾ ਨਹੀਂ। ਸਰਕਾਰਾਂ ਦਾ ਮਤਲਬ ਹੁੰਦਾ ਮੈਨੇਜਰਾ ਕਿ ਆਪਣੇ ਆਵਾਮ ਦਾ ਖਿਆਲ ਰੱਖਣਾ, ਆਪਣੇ ਆਵਾਮ ਦਾ ਖਿਆਲ ਰੱਖਣਾ। ਹੁਣ ਸਾਡੇ ਲੋਕੀ ਉੱਧਰ ਬੈਠੇ ਤੜਫਦੇ ਆ, ਉਹਨਾਂ ਦੇ ਮਾਂ-ਬਾਪ ਭੈਣ ਭਰਾ ਇੱਧਰ ਬੈਠੇ ਤੜਫਦੇ, ਉਹ ਇੱਧਰ ਆ ਨਹੀਂ ਸਕਦੇ। ਜਿਹੜੇ ਬੰਦਿਆਂ ਦੇ ਤੁਹਾਨੂੰ ਸ਼ੱਕ ਆ ਉਹਨਾਂ ਦੇ ਪਿੱਛੇ ਕੈਂਸਲ ਕਰ ਦਿਓ, ਉਹਨਾਂ ਨੂੰ ਨਾ ਆਉਣ ਦਿਓ। ਬਿਲਕੁਲ ਬਿਲਕੁਲ। ਪਰ ਬਾਕੀ ਜਨਤਾ ਆ ਉਹਨਾਂ ਨੂੰ ਤੋੜ ਦਿਓ। ਉਹਨਾਂ ਨੂੰ ਸਜ਼ਾ ਕਿਉਂ ਦੇਣ? ਔਰ ਤੈਨੂੰ ਮੈਂ ਹੋਰ ਗੱਲ ਦੱਸਾਂ, ਹਾਂਜੀ, ਬਾਕੀ ਲੰਬੜੀਆਂ ਨਾਲ ਸਹਿਮਤ ਹੋਣਾ, ਇਹ ਕੰਮ ਜੇ ਲੰਬਾ ਚਿਰ ਚੱਲ ਗਿਆ ਨਾ ਤੇ ਪੰਜਾਬ ਦੀ ਇਕਨੋਮੀ ਨੂੰ ਵੀ ਫਰਕ ਪੈਣਾ ਲੰਬੜਾ। ਬਿਲਕੁਲ ਪੈ ਰਿਹਾ ਆ। ਜਿਹੜੇ ਉੱਥੋਂ ਕੈਨੇਡਾ 'ਚ ਆਉਂਦੇ ਆ ਉਹ ਖਾਲੀ ਹੱਥੀਂ ਥੋੜ੍ਹਾ ਆਉਂਦੇ ਆ, ਪੈਸੇ ਲੈ ਕੇ ਆਉਂਦੇ, ਪੈਸੇ ਲੈ ਕੇ ਆਉਂਦੇ ਆ। ਜਿੰਨੀਆਂ ਦੁਕਾਨਾਂ ਹੁਣ ਦੁਕਾਨਾਂ ਸਾਰੇ ਸਿੱਖਾਂ ਦੀਆਂ ਤਾਂ ਨਹੀਂ ਗੀਆਂ, ਬਿਲਕੁਲ ਹਿੰਦੂਆਂ ਦੀਆਂ ਵੀ ਆ, ਮੁਸਲਮਾਨਾਂ ਦੀਆਂ ਵੀ ਆ। ਉਹ ਸਾਰਿਆਂ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ? ਤੇ ਆਪਣੇ ਪੈਰੀ ਆਪ ਘੋੜਾ ਮਾਰਨ ਵਾਲੀ ਗੱਲ ਆ। ਬਾਕੀ ਲੰਬੜਾ ਤੂੰ ਮੈਂ ਜਿਹੜਾ ਇਸ ਵੇਲੇ ਇਹਨਾਂ ਨੂੰ ਉਡੀਕਣ ਡਿਆ ਵੀ ਉਹ ਆਊਗਾ, 4 ਪੈਸੇ ਸਾਡੇ ਵੱਟ ਆਉਣੇ। ਉਹ ਸਾਰੇ ਕੰਮ ਠੱਪ ਹੋਣ ਡਏ ਆ। ਬਹੁਤ ਵੱਡਾ ਨੁਕਸਾਨ ਆ। ਲੰਬੜਾ ਤੂੰ ਮੈਨੂੰ ਇਹ ਦੱਸ, ਇਹ ਜਿਹੜਾ ਹੁਣ ਆਪਣੇ ਇੰਡੀਆ ਦਾ ਕੈਨੇਡਾ ਦਾ ਮਸਲਾ ਚੱਲ ਰਿਹਾ, ਇਹ ਕਿੱਥੇ ਜਾ ਕੇ ਹਟੂ? ਇਹ ਗੱਲ ਇਦਾਂ ਤੁਸੀਂ ਕੀਤੀ ਇੱਕ ਪੱਖ ਦੀ ਗੱਲ। ਅੱਛਾ, ਉਹਦੇ ਵੈਸੇ ਮੈਂ ਤੁਹਾਡੇ ਨਾਲ ਲੰਬੜੇ ਦੇ ਵਿੱਚ 5 ਅੱਖਾਂ ਦੀ ਵੀ ਕੋਈ ਗੱਲ ਮੈਂ ਤਾਂ ਕਿਸੇ ਦੇ ਪੱਖ ਦੀ ਗੱਲ ਹੀ ਨਹੀਂ ਕੀਤੀ, ਮੈਂ ਤਾਂ ਗੱਲ ਕੀਤੀ। ਕੀ ਰੂਲ ਆ ਇਹ? ਤੁਸੀਂ ਜਿਹੜੀ ਆਵਾਮ ਆ, ਚਾਹੇ ਉਹ ਪੰਜਾਬ ਦੀ ਆ, ਚਾਹੇ ਕੈਨੇਡਾ ਦੀ ਆ, ਚਾਹੇ ਉਹ ਗੋਰਾ ਆ ਤੇ ਚਾਹੇ ਆਪਣੇ ਲੋਕ ਨੇ, ਤੁਸੀਂ ਸਿਰਫ ਅਜੇ ਉਹਨਾਂ ਦਾ ਪੱਖ ਲਿਆ। ਮੈਂ ਉਹਨਾਂ ਸਹਿਮਤ ਹਾਂ ਬਈ ਇਹੋ ਜਿਹੇ ਕਰੜੇ ਨਿਯਮ ਨਹੀਂ ਬਣਾਉਣੇ ਚਾਹੀਦੇ ਜਿਹੜੇ ਮਨੁੱਖਤਾ ਦੇ ਖਿਲਾਫ ਜਾਣ। ਉਸ ਕਾਨੂੰਨ ਦਾ ਫਾਇਦਾ ਕੀ ਆ ਜੇ ਆਮ ਆਦਮੀ ਨਪੀੜਿਆ ਜਾਵੇ? ਹੁਣ ਦੇਖੋ, ਹੁਣ ਇੱਥੇ ਐ ਲੱਗਦਾ ਵੀ ਭਾਰਤ ਸਰਕਾਰ ਨੇ ਥੋੜਾ ਧੱਕਾ ਕਰ ਲਿਆ। ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਦੇਵਾਂ
ਇਹ ਜਿਹੜੀਆਂ ਚੀਜ਼ਾਂ ਆ ਨਾ, ਜਿੱਦਾਂ ਆਪਾਂ ਕਹਿੰਦੇ ਆ ਵੀ ਉਹ ਬੰਦਾ ਮਾਰਤਾ ਇਹ ਤੁਹਾਡੀਆਂ ਏਜੰਸੀਆਂ ਨੇ, ਇਹ ਵੈਸੇ ਤਾਂ ਇਹਦਾ ਇੱਕ ਲਾਅ ਵੀ ਬਣਿਆ ਹੋਇਆ, ਕਮਾਂਤਰੀ ਉਹਨੂੰ ਕਹਿੰਦੇ ਆ ਟਾਰਗੇਟਿੰਗ ਕਿਲਿੰਗ ਲਾਅ। ਹੁਣ ਲੰਬੜ ਤਾਂ ਪੜ੍ਹਿਆ ਲਿਖਿਆ ਆ, ਇਹਨੂੰ ਬਾਹਰਲੇ ਮੁਲਕਾਂ ਦੀ ਵੀ ਨੌਲੇਜ ਆ ਹੈ। ਅਮੰਜਰ ਵਾਲਿਆਂ ਨੂੰ ਕਾਹਦੀ ਨੌਲੇਜ ਆ, ਇਹਨਾਂ ਨੂੰ ਤਾਂ ਪੈਸੇ ਥੱਲੇ ਮਾਰਨੇ ਆਉਂਦੇ ਆ ਬਸ। ਬਿਲਕੁਲ ਬਿਲਕੁਲ। ਹਾਂ, ਤੂੰ ਪੜਿਆ ਲਿਖਿਆ ਹੈ, ਤੈਨੂੰ ਦੱਸਣਾ ਪੈਂਦਾ ਜਦੋਂ ਤੂੰ ਇਦਾਂ ਕਰ ਗੱਲ ਦੱਸ ਵਿੱਚੋਂ। ਗੱਲ ਤਾਂ ਆ ਇਦਾਂ, ਇਸ ਕਾਨੂੰਨ ਦੇ ਤਹਿਤ ਵੈਸੇ ਤਾਂ ਕੋਈ ਵੀ ਦੇਸ਼ ਖੜ ਕੇ ਬੋਲ ਸਕਦਾ ਆ ਵੀ ਭਾਈ ਤੁਸੀਂ ਆ ਸਾਡੇ ਨਾਲ ਵਧੀਕੀ ਕੀਤੀ ਆ, ਤੁਹਾਡੀ ਏਜੰਸੀਆਂ ਸਾਡੇ ਕੋਲ ਸਬੂਤ ਆ ਤੇ ਇਹ ਮਾੜੀ ਗੱਲ ਆ। ਹੁਣ ਜਿਹੜੇ ਇਹ ਮੰਜਰ ਨੇ ਬੋਲਿਆ ਆ 5 ਅੱਖਾਂ ਵਾਲੀ, ਉਹਨੂੰ ਫਾਈਵ ਨੇਸ਼ਨ ਕਹਿੰਦੇ ਆ, ਇਹ ਹੈਗੀ ਸਿਕਿਉਰਿਟੀ ਏਜੰਸੀ। ਇਹ 'ਚ ਅਮਰੀਕਾ ਹੋ ਗਿਆ, ਇੰਗਲੈਂਡ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਨਿਊਜ਼ੀਲੈਂਡ, ਤੇ ਇਹ 5 ਕੁ ਦੇਸ਼ ਮਿਲ ਕੇ ਇਹਦੇ ਵਿੱਚ ਚੱਲਦੇ ਆ। ਹੁਣ ਦੇਖੋ ਇਹਦੇ ਵਿੱਚ ਕੈਨੇਡਾ ਦਾ ਬੋਲ ਗਿਆ ਜਿਹੜਾ 5ਵਾਂ ਸੀਗਾ, ਤੇ ਇਹ ਵੀ ਉਹ ਕਹਿ ਗਿਆ ਵੀ ਕਹਿੰਦਾ ਵੀ ਮੈਨੂੰ ਇਨਫੋਰਮੇਸ਼ਨ ਇਹ ਮਿਲੀ ਸੀਗੀ ਵੀ ਇਸ ਏਜੰਸੀ ਤੋਂ ਕਿ ਇਹ ਕਾਰਾ ਇਹਨਾਂ ਨੇ ਕੀਤਾ, ਰਾਓ ਵਾਲਿਆਂ ਨੇ ਕੀਤਾ। ਹੁਣ ਇਹ ਜਿਹੜੇ 5 ਮੁਲਕਾਂ ਦੀ ਇਹ ਏਜੰਸੀ ਬਣੀ ਹੋਤਾ ਆ, ਇਹਦੇ ਵਿੱਚ ਵੀ ਨਾ ਪਹਿਲੀ ਗੱਲ ਤਾਂ ਇਹਨਾਂ ਨੇ ਕਦੀ ਸੰਸਾਰ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਇਹ ਕੰਮ ਕਰਦੇ ਹਾਂ। ਇਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਇਨਫੋਰਮੇਸ਼ਨ ਗੋਰੇ ਨੇ ਲੀਕ ਕੀਤੀ ਸੀਗੀ, ਖੈਰ ਉਹ ਖੁਰਦ ਕਰ ਦਿੱਤਾ ਇਹਨਾਂ ਨੇ, ਤਾਂ ਕਿਤੇ ਜਾ ਕੇ ਲੋਕਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਕੰਮ ਵੀ ਕਰਦੇ ਆ। ਨਾਲ ਉਹ ਇਹ ਵੀ ਦੱਸਿਆ ਵੀ ਕਿੰਨੇ ਨਲਾਇਕ ਆ। ਕਹਿੰਦਾ ਵੀ ਬਣਾਈ ਤਾਂ ਇਹਨਾਂ ਸਿਕਿਉਰਿਟੀ ਆ ਪੂਰੇ ਵਰਲਡ ਤੇ ਅੱਖ ਰੱਖਣ ਲਈ, ਇਹ ਇੱਕ ਦੂਸਰੇ ਤੇ ਵੀ ਅੱਖ ਰੱਖਦੇ ਆ, ਰੱਖਦੇ ਹੋਣੇ ਆਪਣੇ ਮੁਲਕ ਦੇ ਜਿਹੜੇ ਵਸਨੀਕ ਆ ਉਹਨਾਂ ਤੇ ਵੀ ਅੱਖ ਰੱਖਦੇ ਆ। ਰੱਖ ਲਈ ਬਿਲਕੁਲ। ਸੋ ਇਹਨਾਂ ਦੀ ਭਰੋਸੇਯੋਗਤਾ ਕਹਿੰਦਾ ਇੰਨੀ ਵਧੀਆ ਨਹੀਂ ਹੈਗੀ। ਹੁਣ ਤੁਸੀਂ ਪਾਕਿਸਤਾਨ ਦੀ ਐਗਜ਼ਾਮਪਲ ਤਾਇਆ ਚੱਕ ਹੋ ਜਰਾ, ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਖੇਡਣ ਆਈ ਸੀ, ਉਹ ਥਾਪੜੀ ਕ੍ਰਿਕਟ ਆ ਗਿਆ ਸੀ। ਜਿਸ ਦਿਨ ਮੈਚ ਹੋਣਾ ਸੀ ਉਹ ਤੋਂ ਇੱਕ ਦਿਨ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਚੁੱਪ ਚਪੀਤੇ ਜਹਾਜ਼ ਫੜ ਕੇ ਨਿਊਜ਼ੀਲੈਂਡ ਚਲ ਗਈ, ਪਾਕਿਸਤਾਨੀਆਂ ਨੂੰ ਪਤਾ ਹੀ ਨਹੀਂ, ਰਾਤੋਂ ਰਾਤ ਹੀ ਚਲ ਗਈ। ਤੇ ਬਾਅਦ ਚ ਦੂਜੇ ਦਿਨ ਬਿਆਨ ਜਾਰੀ ਕਰਤਾ ਜੀ 5 ਨੇਸ਼ਨ ਜਿਹੜੀ ਆਈ ਏਜੰਸੀ ਹੈ ਜੀ, ਉਹਨਾਂ ਨੇ ਕਿਹਾ ਜੀ ਤੁਹਾਡੀ ਉੱਥੇ ਜਾਣ ਨੂੰ ਖਤਰਾ ਆ, ਬਲਾ ਆ ਤੇ ਤੁਸੀਂ ਭੱਜੋ। ਹੁਣ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਸਾਡੀ ਸਰਕਾਰ ਆ ਭਾਰਤ ਦੀ, ਜੇ ਮੈਂ ਉਹਦੇ ਥੋੜਾ ਜਿਹਾ ਪੱਖ ਜਮਾ ਵੈ, ਹੁਣ ਦੁਖਣਾ ਤੁਹਾਨੂੰ ਹਿੰਦੁਸਤਾਨ ਦੀ, ਹਿੰਦੁਸਤਾਨ ਦੀ ਸਰਕਾਰ, ਦੁੱਖ ਲੱਗਣਾ ਤੁਹਾਨੂੰ ਥੋੜਾ ਜਿਹਾ, ਹਿੰਦੁਸਤਾਨ ਦੀ ਸਰਕਾਰ। ਓਕੇ। ਉਹ ਕਹਿੰਦੀ ਆ, ਉਹਨਾਂ ਦਾ ਇੱਕ ਤਰਕ ਬਹੁਤ ਤਕੜਾ, ਕਹਿੰਦੀ ਵੀ ਅਸੀਂ 2-2.5 ਸਾਲ ਤੋਂ ਕੈਨੇਡੀਅਨ ਸਰਕਾਰ ਨੂੰ ਰੌਲਾ ਪਾਉਂਦੇ ਆ ਵੀ ਆਹ ਬੰਦੇ ਹਿੱਟ ਲਿਸਟ ਤੇ ਆ ਸਾਡੇ, ਵੀ ਇਹ ਇੱਥੇ ਅੱਤਵਾਦੀ ਕਾਰਵਾਈਆਂ ਕਰਦੇ ਆ, ਜਾਂ ਤਾਂ ਸਾਡੇ ਹਵਾਲੇ ਕਰ ਦਿਓ ਜਾਂ ਫਿਰ ਸਾਨੂੰ ਦੂਜਾ ਰਸਤਾ ਅਖਤਿਆਰ ਕਰਨਾ ਪਊਗਾ। ਤੇ ਤਾਇਆ ਦੂਜਾ ਰਸਤਾ ਹੀ ਆ ਫਿਰ। ਅੱਛਾ ਚਲੋ ਮੰਨਿਆ। ਅੱਛਾ ਲੰਬੜਾ, ਮੈਂ ਤੂੰ ਇਹ ਦੱਸ, ਮੰਨ ਲਈ ਤੇਰੀ ਗੱਲ, ਫਿਰ ਤੇਰੀ ਨਿਗਾਹ ਦੇ ਵਿੱਚ ਕੀ ਹੋਣਾ ਚਾਹੀਦਾ ਸੀ? ਤਾਇਆ ਗੱਲ ਏਦਾਂ ਕਹਿੰਦੇ ਹੁੰਦੇ, ਜਿਹਦੀ ਲਾਠੀ ਆ ਨਾ ਮੱਝ ਵੀ ਉਹਦੀ ਹੋਈ ਆ। ਹਾਂ ਬਿਲਕੁਲ। ਜੇ ਇਸ ਸਟੇਜ ਦੇ ਉੱਪਰ ਦੇਖੀਏ ਨਾ, ਝੁਕਾਅ ਜ਼ਿਆਦਾ ਜਿਹੜਾ ਆ, ਕਿਉਂਕਿ ਆਉਣ ਵਾਲੀ ਮੰਡੀ ਹੁਣ ਇੰਡੀਆ ਹੀ ਆ। ਆਜ਼ਾਦੇ ਇਹਨਾਂ ਨੇ ਉੱਪਰ ਰਾਕਟ ਰੂਟ ਜੇ ਚਾੜਤੇ ਆ, ਤਾਂ ਚਾੜੇ ਤਾਂ ਹੈਗੇ ਆ, ਮੰਨਣਾ ਤਾਂ ਪਊਗਾ। ਹੋਰ ਜਿਹੜੇ ਇਹਨਾਂ ਦੇ ਇਹ ਪ੍ਰੋਜੈਕਟ ਆ, ਪੈਸਾ ਬੁਆ ਉੱਥੋਂ ਆ ਵੀ ਬਹੁਤ ਰਿਹਾ ਆ, ਤੇ ਪੈਸਾ ਆਉਣਾ ਵੀ ਬਹੁਤ ਆ। ਇਸ ਕਰਕੇ ਜਿਹੜੇ ਅਮਰੀਕਾ ਵਾਲੇ ਆ ਜਾਂ ਰਸ਼ੀਆ ਵਾਲੇ, ਚਲ ਪਹਿਲਾਂ ਇਹਨਾਂ ਦਾ ਦੋਸਤ ਆ, ਇਹਨਾਂ ਦਾ ਸਾਰਾ ਦਾ ਝੁਕਾਅ ਇੱਧਰ ਨੂੰ ਆ, ਤਾਂ ਕਿ ਇਹਦਾ ਨਾਲ ਦਾ ਮੈਨੇਜਰ ਵਰਗਾ ਗਵਾਂਢੀ ਮੁਲਕ ਚਾਈਨਾ ਆ, ਜਿਹੜਾ ਖਈ ਲੈਂਦਾ ਰਹਿੰਦਾ ਨੰਬਰ ਨਾਲ। ਇਸੇ ਕਰਕੇ ਭਾਰਤ ਰੜਕਦਾ ਆ, ਮਤਲਬ ਇਹਨਾਂ ਦੇ ਆਕੇ ਇਹ ਰੜਕਦਾ ਨਹੀਂ ਹੈਗਾ, ਇਹਨਾਂ ਨੂੰ ਲੋੜ ਆ। ਹੁਣ ਜੇ ਕੈਨੇਡਾ ਇਕੱਲਾ ਬੋਲ ਵੀ ਗਿਆ ਆ ਪਿੱਛੇ, ਹੁਣ ਅਮਰੀਕਾ ਬੌਸ ਤਾਂ ਬੋਲਦਾ ਨਹੀਂ ਹੈਗਾ ਖੜ ਕੇ। ਉਹ ਇਦਾਂ ਆ, ਉਹਨਾਂ ਨੂੰ ਕਿਹਾ ਤੂੰ ਮਾੜਾ ਕਹਿ ਦੇ, ਨਾਲੇ ਉੱਧਰੋਂ ਘਵਾ ਦੇਣਾ, ਇੱਧਰੋਂ ਮਰ ਪੁੱਛ ਕਰ ਦੇਣੀ ਆ, ਦੋਨੋਂ ਚੁੱਪ ਕੇ ਬਿਠਾ ਦੇਣੇ, ਦੇਖ ਲਈ ਇਹ ਤਾਇਆ ਮੈਂ ਹਫ਼ਤੇ ਦੀ ਗੇਮ ਆ। ਆਹੋ ਲੇਕਿਨ ਇਹਦੇ ਵਿੱਚ ਨਾ ਜਿਹੜਾ ਮੋਦੀ ਲੱਤ ਉੱਪਰ ਰਹਿਣੀ, ਮੈਂ ਤੁਹਾਨੂੰ ਦੱਸ ਦਿੰਦਾ। ਅੱਛਾ, ਉਹ ਤਕੜਾ ਹੁਣ ਬਣਿਆ ਆ, ਪਰ ਤੈਨੂੰ ਮੈਂ ਗੱਲ ਦੱਸਾਂ, ਤਕੜਾ ਆ ਹੁਣ ਲੰਬੜਾ, ਮੈਂ ਗੱਲ ਦੱਸਾਂ, ਇਹ ਸਾਰੇ ਅਮਰੀਕਾ ਵਾਲੇ ਆ ਨਾ, ਇਹ ਕਿਸੇ ਦੇ ਮਿੱਤ ਨਹੀਂ। ਪਹਿਲੋਂ ਚੀਨ ਨੂੰ ਚੱਕਰ ਵਾਲੇ ਕੌਣ ਸੀ? ਅਮਰੀਕਾ ਵਾਲੇ। ਪਾਕਿਸਤਾਨ ਨੂੰ ਚੱਕਰ ਵਾਲੇ ਕੌਣ ਸੀ? ਅਮਰੀਕਾ ਵਾਲੇ। ਜਦੋਂ ਇਹਨਾਂ ਦਾ ਮਤਲਬ ਨਿਕਲ ਜਾਂਦਾ, ਇਹ ਚਾਰ ਬਦਲਣ ਲੱਗੇ ਟਾਈਮ ਨਹੀਂ ਲਾਉਂਦੇ। ਇੰਡੀਆ ਨੂੰ ਮੈਨੂੰ ਦੇਖੀ, ਜਿੱਦਾਂ ਚੀਨ ਨੂੰ ਚੁੱਪ ਕਰਕੇ ਬਿਠਾ ਦਿੱਤਾ ਨਾ, ਇੱਦਾਂ ਜਦੋਂ ਲੋੜ ਪਈ ਇੰਡੀਆ ਨੂੰ ਬਿਠਾ ਦੇਣਾ। ਸੋ ਮੈਂ ਤਾਂ ਇਹ ਕਹੂੰਗਾ, ਜੋ ਵੀ ਕਰਨਾ ਆਪਣੇ ਦਮ ਤੇ ਕਰਨਾ ਚਾਹੀਦਾ, ਕਿਸੇ ਹੋਰ ਦੇ ਦਮ ਤੇ ਨਹੀਂ ਕਰਨਾ ਚਾਹੀਦਾ। ਸਿੱਧੀ ਗੱਲ ਤਾਂ ਨਹੀਂ ਸਹੀ ਆ। ਤੁਹਾਨੂੰ ਮੈਂ ਇੱਕ ਬਰੀਕੀ ਦੀ ਗੱਲ ਹੋਰ ਵੀ ਦੱਸ ਦਵਾਂ, ਜੇ ਇਹ ਇਹਨਾਂ ਦੀ ਚਲਾਕੀ ਆ ਨਾ, ਇਹਦਾ ਮਤਲਬ ਸਾਡੀ ਸਮਝ ਤੋਂ ਬਾਹਰ ਹੈ। ਇਹ ਸਿਰਫ ਲੰਬੜੇ ਉਸ ਸਮਝ ਤੱਕ ਜਾ ਸਕਦਾ। ਤੂੰ ਬਾਅਦ ਚ ਜਾਇਆ, ਇਹ ਗੱਲ ਪੱਕੀ ਆ, ਮੈਂ ਤੁਹਾਨੂੰ ਦੱਸ ਦਿੰਦਾ। ਬਾਅਦ ਜਾਇਆ ਨਾ, ਹਾਂ, ਇਹ ਗੱਲ ਐ ਵੀ ਹੋ ਸਕਦੀ ਆ। ਇਹ ਪਿਛਲੀ ਵਾਰ ਵੀ ਥੋੜਾ ਜਿਹਾ ਫਿਰ ਹਿੰਦੂਤਵ ਕਰਕੇ ਨਾ ਮਾਰ ਗਿਆ ਸੀ ਬਾਜੀ ਆਪਣੇ ਵਾਲੇ। ਹੁਣ ਵੋਟ ਤੇਰੀ ਪੈਂਦੀ ਆ, ਹੁਣ ਤਾਂ ਹੀ ਤੂੰ ਕਹਿੰਦਾ ਤੂੰ ਗੱਲ ਕਰ ਗਾ। ਆਹੋ, ਇਹ ਹੁਣ ਏਦਾਂ ਆ ਵੀ ਜੇ ਇਹ ਪਟਾਕਾ ਨਹੀਂ ਪਾਇਆ, ਇਹਦੇ ਵਿੱਚ ਫਿਰ ਮੋਦੀ ਤਾਂ ਜਿੱਤਦਾ ਹੀ ਆ।
ਉਹਦਾ ਜੱਟ ਰਹੀ ਫਿਰ ਹੁਣ ਰਹੀ ਗੱਲ ਫਿਰ ਟਰੂਡੋ ਦੀ, ਹੁਣ ਤੁਸੀਂ ਲੰਬੜ ਨੂੰ ਕਹੋਗੇ ਵੀ ਇਦਾਂ ਟਰੂਡੋ ਥੱਲੇ ਲੱਗਦਾ ਵੀ ਉਹ ਇਦਾਂ ਕਿਉਂ ਨਾਲ ਰਾਇ ਦੇ ਨਾਲ ਬਣਾਊਗਾ। ਜੇ ਹੁਣ ਹਫ਼ਤੇ ਕੁ ਤਾਈਂ ਉਹ ਫਿਰ ਹੁਣ ਮੁੱਠੀਆਂ 'ਚ ਠੋਕ ਲਵੇ ਫਿਰ ਉਹ ਵੀ ਖਰਾ ਤੇ ਇਹ ਵੀ ਖਰਾ, ਮੁੱਠੀਆਂ ਚੁੱਕ ਲਵੇ। ਮਤਲਬ ਕਿ ਸਟੈਪ ਬੈਕ ਕਰ ਜਵੇ। ਅੱਛਾ, ਨਹੀਂ ਗੱਲ ਸੁਣੋ, ਇਹ ਗੇਮ ਵੀ ਹੋ ਸਕਦੀ। ਨਹੀਂ ਹੁਣ ਪਤਾ ਕੀ ਹੈ, ਦੋਨਾਂ ਲੀਡਰਾਂ ਦੀ ਸੱਪ ਦੇ ਮੂੰਹ ਦੇ ਵਿੱਚ ਕੋੜ ਗੜ ਲਈ ਹੈ ਕਿ ਨਹੀਂ, ਖਾਵੇ ਕਲਾਕੀ ਤੇ ਛੱਡੇ ਕੋੜੀ। ਜਿਹੜੀ ਮਿੱਥ ਕੇ ਕੋੜ ਕਿੱਲੀ ਮੂੰਹ 'ਚ ਪਾ ਲਈ ਆ, ਉਹ ਮਿੱਥ ਕੇ ਬਾਹਰ ਵੀ ਤਾਂ ਕੱਢੀ ਜਾ ਸਕਦੀ ਆ। ਆਹੋ ਕੱਢੀ ਆ ਸਕਦੀ ਆ। ਸੋ ਇਹ ਜ਼ਿਆਦਾ ਤਾਇਆ ਤੂੰ ਫਿਕਰ ਨਾ ਕਰ, ਇਹ ਜ਼ਿਆਦਾ ਟਾਈਮ ਨਹੀਂ ਖਿੱਚ ਕੋਈ ਨਹੀਂ, ਮੇਰੀ ਗੱਲ ਸੁਣ, ਮੈਂ ਨਹੀਂ ਫਿਕਰ ਕਰਦਾ ਤੇ ਨਾ ਮੇਰਾ ਵੱਧਦਾ ਬਲੱਡ ਪ੍ਰੈਸ਼ਰ। ਤੂੰ ਕੋਈ ਹੋਰ ਗੱਲ ਕਰ। ਉਹ ਮੁੜਿਆ ਭਰਾਵਾ ਮੁੜਿਆ ਤੁਹਾਨੂੰ ਸਾਹਿਬ, ਕਦੀ ਕੈਨੇਡਾ ਪਹੁੰਚ ਜਾਣੇ, ਕਦੀ ਨਿਊਜ਼ੀਲੈਂਡ, ਕਦੀ ਕਿਤੇ ਮੁੜਿਆ ਭਰਾਵਾ। ਕੋਈ ਆਪਣੇ ਪੰਜਾਬ ਦੀ ਵੀ ਗੱਲ ਕਰ ਲਓ। ਯਾਦ ਦੀ ਗੱਲ ਆ ਬਈ, ਉਹ ਤਾਇਆ ਇੱਥੇ ਹੁਣ ਪਤਾ ਲੱਗਿਆ ਕਹਿੰਦੇ ਆਪਣੇ ਇਮਾਨਦਾਰੀਆਂ ਤੇ FIR ਹੋਣ ਲੱਗ ਪਈਆਂ। ਇਮਾਨਦਾਰੀਆਂ ਦੇ ਉਹ ਇਮਾਨਦਾਰੀ ਨੂੰ ਛੱਡਦਾ ਆ, ਇੱਕ ਨਵਾਂ ਮੈਨੂੰ ਪਤਾ ਲੱਗਿਆ ਹਾਂ ਕਿਹੜਾ ਲੁੱਕ ਆਊਟ ਨੋਟਿਸ। ਇਹ ਕੀ ਹੁੰਦਾ ਮਾਸਟਰ ਦੱਸ ਬਈ, ਕਿਤੇ ਹੋਇਆ ਲੋਕ ਨੋਟਿਸ ਜਾਰੀ? ਨੋਟਿਸ ਤਾਂ ਮੈਂ ਦੱਸ ਦੂੰ ਕਿ ਮੈਂ ਕਚਹਿਰੀਆਂ ਜਾਂਦਾ ਰਹਿਣਾ, ਥਾਣਿਆਂ ਜਾਂਦਾ ਰਹਿਣਾ, ਮੈਨੂੰ ਪਤਾ ਨੌਲੇਜ ਹੈਗੀ ਮੈਨੂੰ ਇਹਦੀ। ਉਹ ਮੈਨੂੰ ਪਤਾ ਤੂੰ ਹੀ ਪਰ ਤੂੰ ਸਮਝਦਾ। ਗੱਲ ਕਿਹਦੀ ਕਰਦਾ? ਲੈ ਇਮਾਨਦਾਰੀ ਦੇ ਨਾਲ ਦੇ ਨਹੀਂ ਸਮਝਦਾ ਯਾਰ। ਤੂੰ ਕਿਤੇ ਮਨਪ੍ਰੀਤ ਦੀ ਤਾਂ ਨੀ ਗੱਲ ਕਰ। ਆ ਲੈ 10 ਮਿੰਟ ਨਿਕਲਿਆ ਨੰਬਰ ਲੈ। ਮੈਂ ਤਾਂ ਸਮਝਾ ਬਈ। ਆ ਲੈ ਉਹ ਤੂੰ ਲੀਡਰਾਂ ਦੇ ਖਿਲਾਫ ਢੰਗ ਨਾਲ ਬੋਲਿਆ ਕਰ, ਮੈਂ ਤੈਨੂੰ ਦੱਸਾਂ ਬਲੀਆ। ਅੱਛਾ ਉਹ ਭੂਟੋ ਵੀ ਕੋੜਦੇ ਨਾਲ ਭੂੰ ਵੀ ਕਢਾ ਦਿੰਦੇ ਆ। ਵਾਲੀ ਗੱਲ ਖਤਰਨਾਕ ਆ, ਭੂੜੋ ਦਾ ਕੋਈ ਗੱਲ ਨਹੀਂ ਤਾਂ ਆਪੂ ਆ ਮਸਲਾ ਆ। ਆ ਵਾਲਾ ਭਾਈ ਮਸਲਾ ਤੇ ਕਹਿੰਦਾ ਤਾਂ ਟੀਚਰ ਕਰਦਾ, ਕਹਿੰਦਾ ਇਮਾਨਦਾਰੀ ਦੇ ਖਿਲਾਫ ਨਾ FIR ਦਰਜ ਹੋਈ। ਆਹੋ ਫੇ ਹੋਈ ਠੀਕ ਹੈ। ਹੈ, ਠੀਕ ਹੈ, ਉਹਨੂੰ ਆਖਿਆ ਬਈ। ਤਾਂ ਇਹ ਗੱਲ ਏਦਾਂ ਗੱਲ ਵੈਸੇ ਇਹ ਕਰਕੇ ਉਹਦਾ ਪਤੇ ਦੀ ਇਹ ਅਮਲੀ ਸਿਆਣਾ। ਕਿਉਂਕਿ ਪੰਜਾਬ ਦਾ ਜਿਹੜਾ ਇਹ ਕਹਿ ਲਓ ਕਿ ਸ਼ਖਸ ਸੀਗਾ ਮਨਪ੍ਰੀਤ ਬਾਦਲ, ਜਦੋਂ ਵੀ ਲੋਕਾਂ ਦੇ ਸਾਹਮਣੇ ਪੇਸ਼ ਹੋਇਆ ਪੂਰਾ ਵਿਚਾਰਾ ਜਿਹਾ ਬਣ ਕੇ ਪੇਸ਼ ਹੋਇਆ ਤੇ ਆਪਣੇ ਬੀਬਾ ਰਾਣਾ। ਇਮਾਨਦਾਰੀ ਦਾ ਪੁਤਲਾ ਬੀਬਾ ਰਾਣਾ ਜਿਹਾ ਤੇ ਸਾਫ ਸੁਥਰਾ। ਸਾਫ ਸੁਥਰਾ ਜਿਹਾ, ਇਹ ਲੋਕਾਂ ਦੇ ਮੂਹਰੇ ਇਦਾਂ ਦੀ ਨੇ ਕਿ ਛਵੀ ਰੱਖੀ ਆ ਆਪਣੀ ਪੂਰੀ ਜਿੰਨੀ ਵੀ ਰਾਜਨੀਤੀ ਕੀਤੀ ਆ। ਹੁਣ ਜੇ ਮਾੜਾ ਮੋਟਾ ਜਿਹਾ ਆਪਾਂ ਹਿਸਾਬ ਲਾ ਕੇ ਦੇਖੀਏ, ਸਿੱਧਾ ਇਹ ਆ 5 ਸਾਲ ਇੱਕ ਪਾਸੇ ਤੇ 3 ਸਾਲ ਟੋਟਲ 8 ਸਾਲ ਇਹ ਵਿੱਤ ਮੰਤਰੀ ਰਿਹਾ। ਹੁਣ ਜਿਹੜੇ ਹੁਣ ਇਹਨਾਂ ਨੂੰ ਵੋਟਾਂ ਪਾਉਂਦੇ ਆ, ਉਹ ਫਿਰ ਹੁਣ ਉਹਨਾਂ ਨੇ ਗੁੱਸਾ ਮਿੰਤੋਂ ਕਰਨਾ ਹੈ, ਕਹਿੰਦਾ ਹੁਣ ਇਹ ਮਨਪ੍ਰੀਤ ਦੇ ਥੋੜਾ ਖਿਲਾਫ ਬੋਲਦਾ ਆ। ਮੈਂ ਬੰਦੇ ਦੇ ਖਿਲਾਫ ਨਹੀਂ ਬੋਲਦਾ, ਮੈਂ ਜੇ ਕਿਸੇ ਨੇ ਕੰਮ ਹੀ ਨਹੀਂ ਕੀਤੇ, ਹਮੇਸ਼ਾ ਇਹੀ ਕਹੀ ਗਿਆ ਜੀ ਸਾਡੇ ਸੂਬੇ ਦਾ ਤਾਂ ਖਜ਼ਾਨਾ ਖਾਲੀ ਆ। ਉਹ ਭਾਈ ਮੰਨਿਆ ਖਜ਼ਾਨਾ ਖਾਲੀ ਆ, ਪਰ ਜਿਹੜੀ ਤੈਨੂੰ ਕੁਰਸੀ ਤੇ ਬਿਠਾਇਆ ਗਿਆ ਆ, ਤੂੰ ਉਸ ਕੁਰਸੀ ਤੇ ਬੈਠ ਕੇ ਇਹ ਕਹੀ ਜਾਂਦਾ ਆ ਵੀ ਮੈਂ ਤਾਂ ਗੱਡੀ ਵੀ ਆਪ ਚਲਾਉਣਾ ਆ, ਮੈਂ ਤਾਂ ਟੋਲ ਵੀ ਆਪ ਦਿੰਦਾ ਆ, ਮੈਂ ਉਹ ਪੈਟਰੋਲ ਡੀਜ਼ਲ ਵੀ ਆਪ ਹੀ ਪਵਾਉਣਾ ਆ, ਮੈਂ ਤਾਂ ਆਪਣੇ ਆਫਿਸ ਮੂਹਰੇ ਵੀ ਇਹ ਲਿਖ ਕੇ ਲਾਇਆ ਕਿ ਸੌਰੀ ਮੈਂ ਤੁਹਾਨੂੰ ਚਾਹ ਨਹੀਂ ਪਿਲਾ ਸਕਦਾ। ਉਹ ਭਾਈ ਜਿਸ ਕੁਰਸੀ ਤੇ ਤੈਨੂੰ ਬਿਠਾਇਆ ਉਹ ਵੱਡੀ ਪਦਵੀ ਸੀਗੀ, ਬਿਲਕੁਲ ਤੂੰ ਇਹਨਾਂ ਚੀਜ਼ਾਂ ਨੂੰ ਦਰਾਉਣ ਲਈ ਥੋੜਾ ਉੱਥੇ ਰੱਖਿਆ ਆ। ਸਹੀ ਗੱਲ ਤੂੰ ਹੈ। ਪੰਜਾਬ ਦੇ ਲਈ ਸੂਬੇ ਲਈ ਵੱਡੇ ਪਲਾਨ ਬਣਾਉਣੇ ਆ, ਉਹਨਾਂ ਨੂੰ ਕਾਰਗਰ ਕਰਨਾ। ਖਜ਼ਾਨਾ ਤੈਅ ਭਰਨਾ। ਹਾਂ। ਚਲੋ ਖਜ਼ਾਨਾ ਨਹੀਂ ਵੀ ਭਰ ਹੁੰਦਾ, ਮੈਨੂੰ ਇਹ ਦੱਸੋ 8 ਸਾਲ ਵਿੱਤ ਮੰਤਰੀ ਰਿਹਾ, ਕੋਈ ਉਹਦਾ ਪਲਾਨ ਪ੍ਰੋਗਰੈਸ ਦੇ ਵਿੱਚ ਗਿਆ? ਕੋਈ ਵੀ ਨਹੀਂ ਗਿਆ। ਕੋਈ ਵੀ ਨਹੀਂ। ਹੁਣ ਕਿਹੜਾ ਲੰਬੜ ਬੋਲਦਾ, ਕੁਝ ਵੀ ਨਹੀਂ ਕੀਤਾ। ਇਹ ਪੂਰੇ ਅੰਕੜੇ ਬੋਲਦੇ ਆ। ਹੁਣ ਮਸਲਾ ਲੋਕ ਆਊਟ ਨੋਟ ਤੋਂ ਪੁੱਛਿਆ ਜਾਂਦਾ, ਹਾਂ ਆ ਵਾਲਾ ਦੱਸਣਾ ਮੈਨੂੰ ਭਾਈ। ਲੰਬੜ ਨੂੰ ਅੰਗਰੇਜ਼ੀ ਵੀ ਆਉਂਦੀ ਆ। ਆ ਮੈਨੂੰ ਬਹੁਤ ਤਾਂ ਹੀ ਪੁੱਛਿਆ। ਇਹ ਮੇਮਾਂ ਨਾਲ ਫੋਟੋ ਖਿਚਾਉਂਦਾ ਆ। ਆ ਮਹਿਮਾਨ ਯਾਰ ਜੀ। ਤੂੰ ਵੀ ਬਚ ਕੇ ਰਹੀ, ਮੈਂ ਤੈਨੂੰ ਦੱਸਾਂ। ਅੱਛਾ ਲੋਕ ਆਊਟ ਨੋਟਿਸ ਉਹਦਾ ਨਿਕਲਦਾ ਹੁੰਦਾ ਆ ਜਿਹਦੇ ਉੱਪਰ FIR ਦਰਜ ਹੋਈ ਹੋਵੇ ਤੇ ਉਹ ਲੱਭੇ ਨਾ। ਅੱਛਾ, ਪੁਲਿਸ ਵਾਲੇ ਫਿਰ ਕੀ ਕਹਿੰਦੇ ਆ ਵੀ, ਇੱਕ ਕਹਿ ਦਿੰਦੇ ਆ ਵੀ ਨੋਟਿਸ ਕੱਢ ਦਿੰਦੇ ਆ ਵੀ ਜਿੱਥੋਂ ਹੀ ਮਿਲਦਾ ਇਹਨੂੰ ਪੈਦਾ ਕਰ ਲਓ। ਲੁੱਕ ਆਊਟਸ ਨੋਟਿਸ ਦੇ ਵਿੱਚ ਫਿਰ ਇਹ ਹੋ ਜਾਂਦਾ ਕਿ ਜਿੰਨੀਆਂ ਸਾਡੀਆਂ ਬੰਦਰਗਾਹਾਂ ਆ, ਜਿੰਨੇ ਸਾਡੇ ਇੱਥੋਂ ਜਹਾਜ਼ ਜੋ ਚੜ੍ਹਦੇ ਆ, ਉੱਥੇ ਰਿਕਾਰਡ ਚੱਲ ਜਾਂਦਾ ਭਾਈ ਇਹਨੂੰ ਬਾਹਰ ਨਾ ਨਿਕਲਣ ਦਿਓ। ਅੱਛਾ ਇਹ ਤੇਰਾ ਕਹਿਣ ਦਾ ਭਾਵ ਅਮਲੀਆ ਕਿ ਤੈਨੂੰ ਲੱਭ ਪਿਆ ਨਾ, ਹਾਂ ਤੂੰ ਵੀ ਫੋਨ ਕਰਦੀ ਲੰਬੂ ਨੂੰ ਦੱਸਦੀ। ਅੱਛਾ ਆ ਲੈ ਮੈਨੂੰ ਆਪ ਹੀ ਲੈ ਦੱਸ ਦਿਓ। ਸਕਦਾ। ਪਹਿਲਾਂ ਨਾ ਮੈਨੂੰ ਪੈਸੇ ਪੂਰੇ ਪਾ ਕੇ ਫੋਨ ਲੈ ਦੇ, ਫਿਰ ਤਾਂ ਹੀ ਫੋਨ ਕਰੂੰਗਾ। ਤੇ ਹੁਣ ਤਾਂ ਇਹ ਮਸਲਾ ਪਤਾ ਕਿੱਥੇ ਫਸ ਗਿਆ ਜਾ ਕੇ। ਹਾਂ ਦੱਸ। ਪਿਛਲੇ 64 ਦਿਨਾਂ ਤੋਂ ਮਨਪ੍ਰੀਤ ਸਿੰਘ ਜੀ 2 ਮਹੀਨਿਆਂ ਤੋਂ। ਅੱਛਾ ਨਾ ਇਹ ਆਪਿਆ ਕਰਦੇ, ਨਾ ਇਹਦਾ ਪੂਰਾ ਉੱਥੇ ਖਾਨਦਾਨ ਆ ਘਰ ਦੇ ਵਿੱਚ ਖਾਲੀ ਆ, ਕਿਉਂਕਿ ਵਿਜੀਲੈਂਸ ਵਾਲਿਆਂ ਨੇ ਛਾਪਾ ਮਾਰਿਆ, ਕੱਖ ਨਹੀਂ ਲੱਭਿਆ। ਉਹਨੇ ਕਾਜ ਕੋਈ ਵੀ ਫਰੋਲਿਆ ਤੇ ਕੈਨੇਡਾ ਤਾਂ ਨਹੀਂ ਗਿਆ ਹੋਇਆ? ਇਹ ਫਿਰ ਵਨੀਤ ਬਿੱਟੂ ਦੱਸੂਗਾ। ਉਹ ਕਹਿੰਦਾ ਇੰਗਲੈਂਡ ਗਿਆ, ਆ ਜਾ ਕਹਿੰਦਾ ਅੱਛਾ ਤੂੰ ਵੀ ਕਹਿੰਦਾ ਸੀਗਾ ਮੈਂ ਤਿਆਰ ਆ ਸਾਰੀਆਂ ਪੇਸ਼ੀਆਂ ਪੂਸ਼ੀਆਂ ਭੁਗਤਣ ਨੂੰ, ਮੈਂ ਇਮਾਨਦਾਰੀ ਦਾ ਪੁੱਤਲਾ ਸੱਚਾ। ਕਹਿੰਦਾ ਆਉਂਦਾ ਕਿਉਂ ਨਹੀਂ ਹੁਣ? ਇਹ ਬਿੱਟੂ ਦੀ ਘਾੜ ਹੈ, ਕਹਿੰਦਾ ਇੰਗਲੈਂਡ 'ਚ ਆ, ਪਰ ਹੁਣ ਮੈਨੂੰ ਕੀ ਪਤਾ ਇੰਗਲੈਂਡ 'ਚ ਆ ਕਿੱਥੇ ਆ। ਲੰਬੜਾ ਤੈਨੂੰ ਸਭ ਪਤਾ ਹੁੰਦਾ।
ਮੈਂ ਵੀ ਇੰਨਾ ਨਹੀਂ ਨਾ ਦੱਸ ਸਕਦਾ ਕਿਉਂਕਿ ਫਿਰ ਮੈਂ ਪਤਾ ਉਹਨਾਂ ਦਾ ਨਾ ਅੱਛਾ ਬਿੱਟੂ ਨੇ ਕਿਤੇ ਗਾਣਾ ਤਾਂ ਨਹੀਂ ਸੁਣਿਆ ਖੂਫੀਆ ਰਿਪੋਰਟ ਆਈ ਲੰਡਨੋਂ ਹੈ ਉਹਨੇ ਜਾ ਕੇ ਵਿਆਹ ਨਹੀਂ ਕਰਾਇਆ ਪਰ ਆਵੇ ਉਹਦੇ ਖੂਫੀਆ ਰਿਪੋਰਟ ਤਾਂ ਲੰਡਨੋਂ ਹੀ ਆਈ ਆ ਜਿੱਥੇ ਤੂੰ ਜਾ ਕੇ ਕਰਾਇਆ ਵਿਆਹ ਨਹੀਂ ਹੈ ਅਗਲਿਆਂ ਨੇ ਫਿਰ ਨਾਲ ਗਾਣਾ ਪਤਾ ਕਿਹੜਾ ਲਾਉਣਾ ਆ ਮੈਂਜਰ ਦੇ ਉੱਪਰ ਜਿੱਦਾਂ ਲਾਉਂਦੇ ਹੁੰਦੇ ਆ ਤੇਰਾ ਉਹਦਾ ਕੀ ਮੇਲ ਸੀ ਹਾਂ ਆ ਜਿਹੜਾ ਬੱਲੀਏ ਵਿਆਹ ਕੇ ਤੈਨੂੰ ਲੈ ਗਿਆ ਇਹ ਲੰਬੜਾ ਸਿਰਫ ਉਹ ਬੋਤਲ ਦਾ ਲੈਵਲ ਨਹੀਂ ਬਦਲਦਾ, ਅੰਦਰ ਸਾਰਾ ਕੁਝ ਉਹੋ ਹੀ ਹੈ ਜਿਹਨੂੰ ਮਰਜ਼ੀ ਲੈ ਆਈ। ਦੇਖੋ ਮੈਂਜਰ ਸਾਹਿਬ ਏਦਾਂ ਆ ਵੀ ਹਜੇ ਇਨਵੈਸਟੀਗੇਸ਼ਨ ਹੋ ਰਹੀ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ, ਵੀ ਸਾਨੂੰ ਕੀ ਉਹਨੇ ਪਤਾ। ਜੁਰਮ ਕੀਤਾ ਆ ਪਰ ਜੋ ਲੋਕ ਰਾਏ ਬਣਦੀ ਜਾ ਰਹੀ ਆ ਕਿ ਤੁਸੀਂ ਗੈਰ ਹਾਜ਼ਰ ਹੋ, ਤੁਸੀਂ ਕੇਸ ਪੈਣ ਤੋਂ ਪਹਿਲਾਂ ਉੱਥੇ ਆਪਣਾ ਪਾ ਦਿੰਦੇ ਹੋ ਅਗਾਊਂ ਜ਼ਮਾਨਤ ਦੇ ਲਈ, ਤੇ ਉਹਦੇ ਵਿੱਚ ਫਿਰ ਲੋਕਾਂ ਦੇ ਵਿੱਚ ਨਾ ਗਲਤ ਪ੍ਰਭਾਵ ਜਾਂਦਾ ਕਿ ਹੁਣ ਤੂੰ ਜੇ ਸੱਚਾ ਦਾ ਮੂਹਰੇ ਆ ਕੇ ਪੇਸ਼ ਹੋ ਇਹ ਤੁਸੀਂ ਆਪ ਹੀ ਸਿੱਧ ਕਰਨ ਲੱਗ ਤੇ ਪਏ। ਕੁਛ ਹੁਣ ਮੈਨੇਜਰ ਸਾਹਿਬ ਸਬੂਤ ਵੀ ਕੁਛ ਇਦਾਂ ਦੇ ਬਣਦੇ ਜਾ ਰਹੇ ਆ ਮੂਹਰੇ ਜਿਹੜੇ ਮਨਪ੍ਰੀਤ ਬਾਦਲ ਨੂੰ ਔਖਾ ਕਰਨਗੇ ਕਿਉਂਕਿ ਉਹਨਾਂ ਨੇ ਜਿਹੜਾ ਉਹ ਜ਼ਮੀਨਾਂ ਦੀ ਅਲਾਟਮੈਂਟ ਜਿੱਥੇ ਇਹਨਾਂ ਦਾ ਨਾਮ ਬੋਲਦਾ ਹੈ ਉਹ ਕੱਲਾ ਪੰਜਾਬ 'ਚ ਨਹੀਂ ਬੋਲਦਾ, ਨਾਲ ਦੇ 3 ਸੂਬਿਆਂ 'ਚ ਵੀ ਬੋਲਦਾ, ਜ਼ਮੀਨਾਂ ਉੱਥੇ ਵੀ ਹੈਗੀਆਂ ਆ। ਅੱਛਾ ਤੇ ਇਹ ਮਸਲਾ ਮੈਨੂੰ ਲੱਗਦਾ ਕੈਨੇਡਾ ਵਾਲਾ ਮਸਲਾ ਪਹਿਲਾਂ ਸੁਲਝ ਜਾਣਾ ਆ, ਇਹ ਮਸਲਾ ਲੰਮਾ ਇਹਦਾ ਚੱਲੂਗਾ। ਮਤਲਬ ਇਹ ਇਮਾਨਦਾਰੀ ਦੂਰ ਤੱਕ ਖਿਲ ਰਹੀ ਆ। ਜਿੱਦਾਂ ਮਤਲਬ ਕਿ ਤੁਹਾਡੇ ਲਾਣੇ ਦਾ ਹਾਲ ਹੈ ਉਦਾਂ ਹੀ ਹੋ ਗਿਆ। ਆ ਮੈਂ ਤਾਂ ਚਲੋ ਮੇਰੇ ਤੇ ਤੂੰ ਲਾਉਣੀ ਆ ਨੰਬਰ ਜੋ ਹੈ ਸਾਂਝਾ ਕਾਮਾਂ ਦੋਆਂ। ਉਹ ਲੰਬੜਾ ਯਾਰ ਇੱਕ ਗੱਲ ਨੂੰ ਦੱਸ, ਹੁਣ ਜਿਹਨੇ FRI ਪਾਈ ਆ ਮਨਪ੍ਰੀਤ ਦੇ ਉੱਤੇ ਉਹ ਵੀ ਇਹਦੀ ਪਾਰਟੀ ਦਾ, ਸਰੂਪ ਚੰਦ ਸਿੰਘਲਾ ਆਹੋ ਸਰੂਪ ਦਾ ਛਗੜਾ ਪਹਿਲਾਂ ਅਕਾਲੀ ਦਲ 'ਚ ਵੀ ਹੁੰਦਾ ਸੀ ਉਹ, ਅਕਾਲੀ ਦਲ ਚਲਿਆ ਹੁਣ ਇਹ BJP 'ਚ ਦੋਨੋਂ ਹੀ ਆ। ਨੇਤਾ। ਆਹੋ ਉਹਨੇ ਇੱਕ ਦੂਜੇ ਉੱਤੇ ਲੱਗਿਆ ਸ਼ਿਕਾਇਤਾਂ ਲਾਉਣ, ਇਹਦਾ ਮਤਲਬ ਅੱਜ ਇਹ ਉੱਤੇ ਲਾਉਂਦਾ ਕੱਲ ਉਹ ਇੱਥੇ ਲਾ, ਕੋਈ ਸਾਰੇ ਨੂੰ ਉਠਾਉਣਗੇ। ਉਹ ਤਾਂ ਆ ਜਿੱਦਾਂ ਤੁਸੀਂ ਝਾੜੂ ਵਾਲੇ ਮਾੜੇ ਉਦਾਂ ਹੀ ਇਹ ਮਾੜੇ, ਇਹ ਬੰਦਿਆਂ ਜਾਉਂਦੇ ਹੀ ਨਹੀਂ ਨੇਤਾ ਹੀ ਹੈਗੇ। ਤੇਰਾ ਕੀ ਉਹ ਪੁਰਾਣਾ 78 ਦਾ ਰਿਕਾਰਡ ਹੁੰਦਾ ਸੀ ਨਾ ਘੁੰਮਣ ਵਾਲਾ ਪੱਥਰ ਦਾ, ਉਹ ਸੂਈ ਹਟ ਜਾਣੀ ਉੱਥੇ ਘੁੰਮੀ ਜਾਣੀ। ਤੇਰਾ ਵੀ ਉਹੀ ਕੰਮ ਬੜਿਆ ਲੰਬੜਾ, ਮੋੜ ਕੋੜ ਕੇ ਉੱਥੇ ਮੋੜ ਕੋੜ ਕੇ ਸਰਪੰਚ ਹੁਣ ਗੁੱਸਾ ਨਾ ਕਰੇ ਬੰਦਾ ਦੱਸਾਂ ਨਹੀਂ ਕਰ ਕਿਉਂਕਿ ਪਤਾ ਤੂੰ ਵੀ ਉਹਨਾਂ ਦਾ ਹੀ ਹੈ। ਅੱਛਾ ਮਨ ਜਾਏ ਨਾ ਮਨ ਬੰਦਾ ਤੂੰ ਉਹਨਾਂ ਦਾ ਪਹਿਲਾਂ ਸਾਡੇ ਨਾਲ ਹੁੰਦਾ ਸੀ, ਕਿੰਨਾ ਦਾ ਇਹ ਉਹਨੂੰ ਪਤਾ ਸਰਪੰਚ ਅੱਛਾ ਨੂੰ। ਪਹਿਲਾਂ ਇਹ ਦੱਸ ਲੰਬੜਾ ਤੂੰ ਕਿਹਨਾਂ ਦਾ? ਮੈਂ ਸਾਂਝਾ ਸਾਂਝਾ ਬਿੱਲਾ ਹੈ ਸਾਂਝਾ ਬਿੱਲਾ ਇਹਦਾ ਘਰ ਗਿਆ ਨਹੀਂ ਹੋਇਆ, ਬਾਕੀਆਂ ਦਾ ਕਿਹੜਾ ਹੋਊਗਾ? ਹੁਣ ਤਾਂ ਇਹ ਗੱਲ ਸੁਣ ਲੈ, ਤੈਨੂੰ ਲੱਗਾ ਹੁਣ ਗੁੱਸਾ ਵੀ ਮੈਂ ਝਾੜੂਆਂ ਦੀ ਡੰਡ ਲਾਈ। ਨਹੀਂ ਜਿੰਨੀ ਮਰਜ਼ੀ ਲਾ, ਮੈਨੂੰ ਇੱਕ ਸਵਾਲ ਦਾ ਆਨਸਰ ਦੇ। ਦੋ ਅਮਲੀ ਦਾ ਮੈਂ ਗੱਲ ਕਰ ਚੁੱਕਾ, ਅਮਲੀ ਮੇਰੇ ਨਾਲ ਸਹਿਮਤੀ ਦਿਖਾ ਗਿਆ। ਅੱਛਾ ਹੁਣ ਤੂੰ ਕਹਿਣਾ ਵੀ ਮਾਲ ਪੱਤਾ ਉਹ ਅਮਲੀ ਦਾ ਕੀ ਆ, ਉਹ ਕਿਲੋ ਡੋਡੇ ਮੈਂ ਦੇ ਦੇਣਾ ਮੈਂ ਪਹਿਲਾਂ ਹੀ ਦੱਸਦਾ ਵੀ ਮੈਂ ਕੋਈ ਨੂੰ ਮਾਲ ਪੱਤੇ ਦੀ ਕੋਈ ਬਾਤ ਕੋਈ ਰਿਸ਼ਵਤ ਨਹੀਂ ਲਈ ਭਾਈ ਐ ਜਦ ਤੈਨੂੰ ਇਹ ਬੱਚੀਆਂ ਪੁੱਛਿਆ ਤੇ ਤੂੰ ਮਨਪ੍ਰੀਤ ਵਾਂਗੂ ਪਹਿਲਾਂ ਹੀ ਦੱਸਿਆ ਕਿ ਉਹ ਨਹੀਂ। ਹੁਣ ਮੁੱਦੇ ਤੇ ਆਉਣ ਲੱਗਾ ਮੈਂ ਫੇਰ ਦੁਬਾਰਾ ਦੱਸ। ਵੀ ਝਾੜੂ ਵਾਲੇ ਕਿੱਦਾਂ ਮਾੜੇ ਆ। ਅੱਛਾ ਦੱਸੋ। ਚਲੋ ਮਨਪ੍ਰੀਤ ਤਾਂ ਕਹਿੰਦਾ ਰਿਹਾ ਵੀ ਖਜ਼ਾਨਾ ਖਾਲੀ ਚਾਹ ਦਾ ਕੰਮ ਇਹਨੇ ਕੋਈ ਨਹੀਂ ਕੀਤਾ। ਜਦੋਂ ਇਹਨੂੰ ਕਿਸਾਨਾਂ ਦੀ ਉਹ ਬਿਜਲੀ ਦਾ ਇੱਕ ਬੜਾ ਵਧੀਆ ਪਲਾਨ ਵੀ ਦਿੱਤਾ ਸੀਗਾ, ਇਹਨੇ ਉਹਨੂੰ ਪਲਾਨ ਨੂੰ ਇੰਪਲੀਮੈਂਟ ਹੀ ਨਹੀਂ ਕੀਤਾ ਕਿ ਲੋਕ ਵਿਦਰੋਹ ਥੋੜਾ ਕਰਨਗੇ ਤੇ ਮੇਰੀ ਪਦਵੀ ਕੁਛ ਜੂਗੀ। ਤੇ ਅੱਜ ਪੰਜਾਬ ਦਾ ਵਿੱਚ ਦਾ ਬਹੁਤ ਭਲਾ ਹੋਣਾ ਦੀ ਖੈਰ ਝਾੜੂ ਵਾਲਿਆਂ ਵਾਲਾ ਹੁੰਦਾ ਜਿਹੜੇ ਬੋਲੀਆਂ ਤੁਸੀਂ ਸਿੱਖਾਂ ਆ ਜਾ ਵੀ ਆ ਜਾ ਮੈਨੂੰ ਇਹ ਦੱਸ ਵੀ ਪੰਜਾਬ ਦਾ ਖਜ਼ਾਨਾ ਭਰਿਆ ਹੈ? ਤੇ ਮੈਨੂੰ ਕਿਹੜਾ ਪਤਾ, ਮੈਨੂੰ ਕਿਹੜਾ ਦੱਸ ਨਾ, ਸਿੱਧੀ ਜੀ ਗੱਲ ਕਰ, ਨਹੀਂ ਤਾਂ ਸਰਪੰਚ ਨੂੰ ਬਿਠਾ ਲੂ ਫਿਰ। ਉਤੋਂ ਭਰਿਆ ਤਾਂ ਸਰਪੰਚ ਨੂੰ ਜਿੱਦਾਂ ਮਰਜ਼ੀ ਨਾ, ਪਰ ਮੈਨੂੰ ਨਹੀਂ ਪਤਾ। ਨਹੀਂ ਮੈਨੂੰ ਫਿਰ ਦੱਸੋ ਵੀ ਪੰਜਾਬ ਦਾ ਖਜ਼ਾਨਾ ਭਰਿਆ ਖਾਲੀ? ਇਹਦਾ ਮਤਲਬ ਹੈ ਨਹੀਂ। ਤੂੰ ਕਿਸੇ ਪਾਸੇ ਗੱਲ ਗਵਰਨਰ ਆਏ ਤੇ ਲਿਆਉਣੀ ਚਾਹੁੰਦਾ ਹੈ। ਨਹੀਂ ਗੱਲ ਕਰਦਾ ਮੈਨੂੰ ਇਹ ਦੱਸੋ ਪੰਜਾਬ ਦਾ ਖਜ਼ਾਨਾ ਭਰਿਆ ਕਿ ਖਾਲੀ? ਭਰਿਆ ਨਹੀਂ ਭਰਿਆ, ਨਹੀਂ ਭਰਿਆ। ਬਈ ਸੱਚ ਬੋਲੇ, ਜਿਹੜਾ ਸੱਚ ਬੋਲੇ। ਨਹੀਂ ਭਰਿਆ। ਸਾਡਾ ਮੁੱਖ ਮੰਤਰੀ ਆਪ ਕਹਿੰਦਾ ਵੀ ਇੰਨਾ ਨਹੀਂ ਭਰਿਆ ਹੈਗਾ ਜਿੰਨੀ ਸਾਡੀਆਂ ਦੇਣਦਾਰੀਆਂ। ਸਾਡੀ ਕਹਿੰਦਾ ਜਿੰਨਾ ਅਸੀਂ ਟੈਕਸ ਟੂਕਸ ਤੁਹਾਡੇ ਕੋਲ ਲੈਨੇ ਆ ਉਹ ਚੋਂ ਅੱਧਾ ਤਾਂ ਸਾਨੂੰ ਕਹਿੰਦਾ ਉਹਦੀਆਂ ਵਧਾਈਆਂ ਦੇਣ 'ਚ ਲੰਘ ਜਾਂਦਾ ਜਿਹੜਾ ਸਾਡੇ ਵਿਆਜ ਪੈਂਦਾ। ਕੱਲਾ ਇਹ ਨਹੀਂ ਜਿਹੜੀ ਪਹਿਲਾਂ ਉਹਨੇ ਪੰਗੇ ਲਏ ਆ, ਬਿਜਲੀਆਂ ਮੁਕਤ ਕਰ ਦਿੱਤੀਆਂ ਹੈ, ਫਿਰ ਬੀਬੀਆਂ ਦੇ ਟਿਕਟ ਮੁਕਤ ਕਰ ਦਿੱਤੇ, ਘਰ ਬੈਠੀਆਂ ਸੀ ਦਾਲ ਪਾਣੀ ਬਣਾਉਂਦੀਆਂ ਸੀ, ਰੋਟੀ ਬਣਾਉਂਦੀਆਂ ਸੀ, ਬੰਦੇ ਵੀ ਕੋਲ ਸੀ ਹੈ, ਉਹਨਾਂ ਨੂੰ ਘਰੋਂ ਕੰਮੋਂ ਬਾਹਰ ਕੱਢ ਦਿੱਤਾ। ਉਹ ਸਾਰੀਆਂ ਬੱਸਾਂ ਝੂਟਦੀਆਂ ਰਹਿੰਦੀਆਂ ਫ੍ਰੀ ਹੈ, ਮੁੱਦੇ ਦੂਜੇ ਪਾਸੇ ਬਿਜਲੀ ਫ੍ਰੀ। ਦੱਸ ਕੋਈ ਵੀ ਚੀਜ਼ ਫ੍ਰੀ ਨਹੀਂ ਹੋ ਸਕਦੀ, ਹਰ ਚੀਜ਼ ਦਾ ਕੋਈ ਨਾ ਮੁੱਲ ਹੋਵੇ। ਕਿਉਂਕਿ ਮੈਂ ਝਾੜੂ ਵਾਲੇ ਢਾਉਣੇ ਆ। ਤਾਲੇ ਮੈਨੂੰ ਖੁੱਲੀ ਛੁੱਟੀ ਮੈਨੂੰ ਆ ਦੱਸੋ ਵੀ ਆਪਣਾ ਸਿਹਤ ਸਿਸਟਮ ਕੋਈ ਬਹੁਤਾ ਵਧੀਆ ਹੈਗਾ ਪੰਜਾਬ 'ਚ ਸਰਕਾਰੀ ਹਸਪਤਾਲਾਂ ਦਾ? ਨਾ ਕੋਈ ਫਰਕ ਨਹੀਂ ਜਿੰਨਾ ਪਿਆ। ਕੁ- ਹਾਂ ਇੰਨਾ ਹੈਗਾ ਵੀ ਬਿਲਡਿੰਗਾਂ ਦੇ ਕਈਆਂ ਤੇ ਰੰਗ ਸੋਹਣਾ ਕਰਤਾ ਉਹਨਾਂ ਨੇ। ਹਾਂ ਉੱਥੋਂ ਤੂੰ ਰੰਗ ਚੋਰੀ ਕਰਕੇ ਲਿਆਉਂਦਾ ਰਿਹਾ, ਮੈਨੂੰ ਪਤਾ ਤਾਂ ਮੈਨੂੰ ਸੋਹਣਾ ਲੱਗਦਾ। ਮੇਰਾ ਘਰ ਨਾ ਪੇਂਟ ਕੀਤਾ ਹੁੰਦਾ। ਮੈਨੂੰ ਇਹ ਦੱਸੋ ਸਕੂਲ ਕੋਈ ਇੰਨੇ ਵਧੀਆ ਹੋ ਗਏ ਆਪਣੇ? ਨਹੀਂ ਚਿਰ ਲੱਗੂ। ਸੜਕਾਂ ਕੋਈ ਇੰਨੀਆਂ ਵਧੀਆ ਹੋ ਗਈਆਂ? ਨਾ ਮੈਨਾਂ ਨਹੀਂ ਹੋਈਆਂ ਨਾ। ਲੋਕਾਂ ਦੇ ਲੜਾਈ ਝਗੜੇ ਬੰਦ ਹੋ ਗਏ, ਉਹ ਤਾਂ ਬੰਦ ਨਹੀਂ ਹੋਣੇ। ਟੈਕਸ ਦੀ ਚੋਰੀ ਠੱਗੀ ਸਾਰਾ ਚੱਲਦਾ ਪਿਆ ਨਾ। ਚੱਲਦਾ ਉਹ ਯਾਰ ਇਹ ਤਾਂ ਚੱਲੀ ਜਾਣੇ ਜਦ ਤੱਕ ਬੰਦੇ ਜੀਵੇਂ। ਜਦ ਐਡੀ ਬੇੜੀ ਬੈਠੀ ਹੋਆ ਸੂਬੇ ਦੀ, ਫੇਰ ਤੁਹਾਡਾ ਮੁੱਖ ਮੰਤਰੀ ਇਹ ਆਪਣਾ 10 ਸੀਟਾਂ ਵਾਲਾ ਜਹਾਜ਼ ਕਿਉਂ ਲੈਣ ਲੱਗਾ? ਦੱਸ ਨਾ ਲਗਾ ਤੈਨੂੰ ਤਾਂ ਪਤਾ ਨਹੀਂ ਨਾਲੇ ਕਿਤੇ।
ਲੈ ਦਾ ਤੇ ਮੈਨੂੰ ਕਿਹੜਾ ਦੱਸ ਕੇ ਕਰਦਾ? ਲੈਣ ਲੱਗਾ ਹੈ ਉਹਦਾ ਇੱਕ ਦਿਨ ਦਾ 10 ਲੱਖ ਦਾ ਖਰਚਾ ਆ ਉਹ ਜੋ ਵੀ ਲੀਜ਼ ਲੂਜ਼ ਲੈਣੀ ਹੁੰਦੀ ਆ ਅੱਛਾ। ਜੇ ਤੂੰ ਗੁਣਾ ਤਕਸੀਮ ਕਰ ਲਵੇਂ ਮੈਨੇਜਰ ਨੂੰ ਕੀ ਪਤਾ ਤਾਂ ਗੁਣਾ ਤਕਸੀਮ ਕਿੱਦਾਂ ਕਰਦੇ ਆ ਉਹੀ ਕਹਿਣ ਨੂੰ ਮੈਨੇਜਰ ਆ ਘੱਟ ਤੋਂ ਘੱਟ ਵੀ 70 ਕਰੋੜ ਰੁਪਈਆ ਸਾਲ ਦਾ ਬਣਦਾ ਲੰਬੜਾ ਤੂੰ ਗੱਲ ਦੱਸ, ਤੂੰ ਕੀ ਕਹਿੰਦਾ ਉਹ ਟਾਂਗੇ ਤੇ ਜਾਇਆ ਕਰੇ? ਨਹੀਂ ਮੈਂ ਗੱਲ ਕਰਨ ਲੱਗਾ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਆਪਣਾ ਹੈਲੀਕਾਪਟਰ ਆ ਉਹ ਜਾ ਸਕਦਾ ਆ ਉਹ ਪੂਰਾ ਘੁੰਮ ਸਕਦਾ ਆ ਇੰਡੀਆ ਦੇ ਵਿੱਚ ਮੈਨੂੰ ਇਹ ਦੱਸੋ ਬਈ ਇਹ 10 ਸੀਟ ਵਾਲਾ ਜਹਾਜ਼ ਹੁਣ ਦਿੱਲੀ ਵਾਲੇ ਬਾਬੂ ਨੂੰ ਬਿਠਾ ਕੇ ਘੁਮਾਉਣਾ ਹੈ ਮੈਂ ਦੱਸਦਾ ਇਹਨਾਂ ਤਾਂ ਲਿਆ ਕਿ ਵੀਰੇ ਬਾਕੀ ਦੇ ਸਟੇਟਾਂ ਦੇ ਵਿੱਚ ਇਲੈਕਸ਼ਨ ਲਈ ਜਾਂਦੇ ਨੇ, ਪ੍ਰਚਾਰ ਕਰਨ ਜਾਂਦੇ ਆ ਕੇਜਰੀਵਾਲ, ਉਦੋਂ ਕੰਮ ਆਊਗਾ। ਆ ਗਈ ਗੱਲ। ਅੱਛਾ ਬੜਾ ਸੁਥਰਾ ਜਿਹਾ ਸਰਪੰਚਾਂ ਨੇ ਹੋ ਕੇ ਕਹਿਤਾ ਇਹ ਪੰਜਾਬ ਦਾ ਕੀ ਬਣੂਗਾ ਫਿਰ ਪੰਜਾਬ ਦਾ ਜੋਗੇ ਬਣਦਾ। ਟੀਚਰਾਂ ਨੂੰ ਦੇਣ ਲਈ ਉੱਥੇ ਪੈਸੇ ਹੈ ਨਹੀਂ ਇਹਨਾਂ ਕੋਲ। ਲੰਬੜਾ ਤੂੰ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਵਾਸਤੇ ਇਹਨਾਂ ਕੋਲ ਖਜ਼ਾਨਾ ਖਾਲੀ ਆ ਤੇ ਆਪਣੇ ਜਹਾਜ਼ ਵੀ ਖਰੀਦ ਲਓ ਤੇ ਬਹੁਤ ਮਹਿੰਗੀਆਂ ਗੱਡੀਆਂ ਵੀ ਖਰੀਦ ਲਓ। ਕਿਤੇ ਮੈਨੇਜਰ ਸਿਆਣੀ ਗੱਲ ਕਰ ਦਿੰਦਾ ਤਾਇਆ ਇਹ ਸਿਆਣੇ ਕਈ ਵਾਰੀ ਸਿਆਣਿਆਂ ਕੋ ਬਹਿ ਜਾਂਦਾ ਨਾ। ਆ ਬੜੇ ਭਾਈ ਹੁਣ ਤਾਂ ਸਰਪੰਚ ਹੀ ਲੱਗੇ ਬੈਠਾ ਸਰਪੰਚਾਂ 'ਚ ਬਹੁਤ ਚੁੱਪ, ਪਤਾ ਨਹੀਂ ਕੀ ਗੱਲ ਆ। ਸਰਪੰਚ ਨੂੰ ਟੈਨਸ਼ਨ ਹੈ ਕੀ ਹੈ ਤਾਂ ਤੈਨੂੰ ਪਤਾ ਹੀ ਆ ਹੁਣ ਇਲੈਕਸ਼ਨ ਵੀ ਆਣੇ ਤਾਂ ਹੁਣ ਤੋਂ ਹੀ ਸ਼ੁਰੂਆਤ ਆ ਹੁਣ ਨਹੀਂ ਅਸਲ ਦੇ ਦਿਮਾਗ 'ਚ ਵਿੱਚ ਮੁੱਲ ਤਾਂ ਸਰਪੰਚੀ ਦਾ ਹੋਣੀ ਪੈਣਾ। ਹਾਂ ਬਿਲਕੁਲ ਮਗਰਲਾ ਸਾਲ ਆ ਇਲੈਕਸ਼ਨ ਮੋਹਲੇ ਸਾਲ ਆ, ਮੁੱਲ ਹੁਣ ਪੈਣਾ ਸਰਪੰਚ ਦਾ। ਹੁਣ ਸਰਪੰਚ ਤਾਂ ਡਰ ਦਾ ਵਾਧੂ ਘੱਟ ਕਹਿੰਦਾ ਨਹੀਂਗਾ, ਪਤਾ ਨਹੀਂ ਕਿਹਦੇ ਖਿਲਾਫ ਗੱਲ ਹੋ ਜਾਣੀ ਹੈ ਨਾ। ਉਹੀ ਗੱਲ ਹੈ, ਕਹਿਣ ਇਹ ਦਾ ਤਾਂ ਫਾਇਦਾ ਲੰਬੜਾ ਹੁਣ ਸਾਰੇ ਲੋਕ ਇਹ ਸੋਚਣ ਲੱਗ ਪਿਆ ਵੀ ਜੋ ਕੁਝ ਵੀ ਇਹ ਸਰਕਾਰ ਕਰਨ ਡਈ ਆ ਉਹ ਸਿਰਫ ਸਾਨੂੰ ਇੱਕ ਲੋਲੀਪੌਪ ਦੇਣ ਵਾਸਤੇ ਹੀ ਆ। ਕਿੰਨੇ ਕੇਸ ਬਣਾਤੇ ਆ ਆਮਾਨਦਾਰੀ ਦੀ ਤੁਸੀਂ ਗੱਲ ਕੀਤੀ ਵੀ ਉਹ ਤੇ FIR ਦਾ ਇਹ ਤੋਂ ਪਹਿਲਾਂ ਵੀ FIR ਦਰਜ ਹੋਈਆਂ, ਉਹ ਅੰਦਰ ਵੀ ਦਿੱਤੇ ਬੰਦੇ, ਹੋਇਆ ਕਿਸੇ ਦਾ ਕੁਝ ਵੀ ਨਹੀਂਗਾ। ਵੀ ਜਾਂ ਤਾਂ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਵਾਸਤੇ ਗੱਲ ਚੱਲ ਰਹੀ ਆ ਵੀ ਅਸੀਂ ਇਮਾਨਦਾਰ ਬਹੁਤ ਆ, ਹੋਰ ਉਹ ਤੋਂ ਬਾਅਦ ਕਿਸੇ ਖਿੱਤੇ 'ਚ ਕੋਈ ਕੰਮ ਨਹੀਂ ਹੋਇਆ। ਮੈਂ ਜਿਹੜਾ ਪੁੱਛ ਵੇ ਇਹਨੂੰ ਹੁਣ ਤਾਏ ਇਹਦਾ ਹੁਣ ਤੂੰ ਹੀ ਪੁੱਛ ਗੱਲ ਸੁਣ, ਮੈਂ ਕਿਹੜਾ ਤੇ ਪੰਜਾਬ 'ਚ DC ਲੱਗਾ ਆ। ਨਹੀਂ ਵੋਟਾਂ ਪਾਉਣ ਨੂੰ ਤਾਂ ਸਾਈਕਲਾਂ ਤੇ ਵੀ ਝਾੜੂ ਲਾਈ ਬੈਠੇ ਤੂੰ ਏਦਾਂ ਕਰ, ਤੂੰ ਦੱਸੀ ਮੈਨੂੰ ਵੋਟ ਕਿਹਨੂੰ ਪਾਉਣੀ ਆ? ਆਪਾਂ ਉਹਨੂੰ ਪਾ ਦੇਵਾਂਗੇ। ਵੋਟ ਮੈਨੂੰ ਪਾ ਦਿਓ, ਮੈਨੂੰ ਜਵਾਬ ਨਹੀਂ ਦਿਓ। ਲੰਬੜ ਖੜਾ ਹੈ ਤੈਨੂੰ ਵੋਟ ਪਾਉਣਾ ਤੈਨੂੰ ਖੂਹ ਛੱਡ ਦੂੰਗਾ। ਵੀ ਜਿਹੜੀ ਆਪਾਂ ਲੰਬੜਾ ਗੱਲ ਕਰਦੇ ਵੀ ਸਰਕਾਰਾਂ ਨੂੰ ਤਾਂ ਦੋਸ਼ ਤੋਂ ਹੀ ਬੈਠੇ ਬਹੁਤ ਸੌਖੇ ਦੇਣੇ ਆ, ਪਰ ਆਪਾਂ ਜਿਹੜੀ ਆਪਣੀ ਪੀੜ੍ਹੀ ਆ ਉਹਦੇ ਥੱਲੇ ਵੀ ਛੋਟਾ ਫੇਰਨਾ ਚਾਹੀਦਾ ਵੀ ਉਹ ਕੀ ਕਰ ਰਹੀ ਹੈ ਇਸ ਵੇਲੇ। ਨੰਬਰਦਾਰ ਸਾਡੇ ਵੀ ਹੁਣ ਆਵਾਮ ਦਾ ਭੱਠਾ ਬੈਠਾ ਹੈ ਜੂਸ ਦਾ। ਤੁਸੀਂ ਹਾਲ ਦੇ ਲਓ ਸਾਰੀ ਦਿਹਾੜੀ ਸੋਸ਼ਲ ਮੀਡੀਆ ਦੇ ਉੱਤੇ ਘੜੀਆਂ ਚੀਜ਼ਾਂ ਦੇਖੀ ਜਾਣੀਆਂ, ਕੋਈ ਮਤਲਬ ਵਧੀਆ ਜਿਹੜੀ ਕਿ ਖਿਆਲ ਨਹੀਂ ਹੈ। ਜਿੱਦਾਂ ਹੁਣ ਓਂਕਾਰ ਸਿੰਘ ਮੁੰਡਾ, ਉਹਨੇ ਕਿੰਨਾ ਸੋਹਣਾ ਨਾਂ ਕੱਢਿਆ ਆਪਣੇ ਪੰਜਾਬ 'ਚੋਂ ਪੜ੍ਹਿਆ, 7 ਸਾਲ ਦੀ ਉਮਰ ਦੇ ਵਿੱਚ ਆ। ਚੰਗੀ ਚੀਜ਼ ਦੇਖਣ ਵਾਲੀਆਂ ਅਸੀਂ ਜਾਂਦੇ, ਮਾੜੀਆਂ ਚੀਜ਼ਾਂ ਨੂੰ ਜ਼ਿਆਦਾ ਗ੍ਰਹਿਣ ਕਰਦੇ ਆ। ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ, ਬੱਚੇ ਜਿਹੜੇ ਆ ਕੋਈ ਅੱਛੇ ਪਾਸੇ ਲੱਗਣ। ਬਿਲਕੁਲ ਬਿਲਕੁਲ ਇਹ ਗੱਲ ਮੈਨੇਜਰ ਦੀ ਸਹੀ ਆ। ਮੈਂ ਵੀ ਮਾੜਾ ਜਿਹਾ ਇੱਥੇ ਗੌਰ ਕੀਤਾ ਸੀਗਾ। ਵੈਸੇ ਤਾਂ ਜਿਹੜੀ ਬਹੁਤਾਤ ਆ ਨਾ, ਹੁਣ ਤੁਸੀਂ ਗੁੱਸਾ ਮਨਾਉਣਾ ਆ, ਹੈਗੀ ਤਾਂ ਵਿਗੜੀ ਹੋਈ ਆ ਆਪਣੀ। ਥੋੜੀ ਜਿਹੀ ਬਹੁਤ ਵਿਗੜੀ ਹੋਈ। ਇਹਦੇ 'ਚ ਹੁਣ ਜੇ ਆਪਾਂ ਕਹੀਏ ਵੀ ਉਹਨਾਂ ਦੇ ਡਾਂਗ ਫੇਰਨੀਆਂ ਨਿਆਣਿਆਂ ਦੀ, ਮੈਨੂੰ ਲੱਗਦਾ ਉਹਨਾਂ ਦੇ ਡਾਂਗ ਫੇਰਨ ਵਾਲਾ ਕੰਮ ਹੈ ਨਹੀਂ। ਡਾਂਗ ਸਾਡੇ ਆਪਣੇ ਮਾਂ-ਬਾਪ ਜਿਹੜੇ ਅਸੀਂ ਆ ਨਾ, ਪਹਿਲਾਂ ਸਾਡੇ ਡਾਂਗ ਫੇਰਨੀ ਚਾਹੀਦੀ ਆ। ਉਹ ਗਲਤੀ ਅਸੀਂ ਕਰ ਗਏ। ਸਾਡੇ ਕੋਲ ਟਾਈਮ ਹੀ ਹੈ ਨਹੀਂਗਾ ਕਿ ਅਸੀਂ ਦੇਖੀਏ ਕਿ ਸਾਡੇ ਨਿਆਣੇ ਮੋਬਾਈਲਾਂ ਤੇ ਕੰਪਿਊਟਰਾਂ ਤੇ ਕਰੀ ਕੀ ਜਾਂਦੇ ਆ। ਤੇ ਜਿਹੜੇ ਮਾਂ-ਬਾਪ ਇਸ ਚੀਜ਼ ਤੇ ਨਿਗਰਾਨੀ ਰੱਖਦੇ ਆ, ਉੱਥੇ ਫਿਰ ਤਾਇਆ ਕੁਝ ਚੰਗੀਆਂ ਚੀਜ਼ਾਂ ਸੁਣਨ ਨੂੰ ਦੇਖਣ ਨੂੰ ਮਿਲਦੀਆਂ। ਜਿੱਦਾਂ ਮੁੰਡਾ ਇਹਨਾਂ ਨੇ ਗਵਾਰ ਦੀ ਗੱਲ ਕੀਤੀ ਆ। ਇਹ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸ ਦਵਾਂ, ਜਿਹੜੀ ਆਪਣੇ ਕੋਲ ਲੜਕੀ ਆ, ਇਹ ਵੀ ਲੁਧਿਆਣੇ ਦੀ ਲੜਕੀ ਆ, ਅੱਛਾ, ਦੂਰ ਨਾ ਜਾਈਏ, ਉਹ ਨਾਮਿਆ ਜੋਸ਼ੀ, ਇਹ 12-13 ਸਾਲ ਦੀ ਕੁੜੀ ਆ। ਇਹਨੇ ਇਹ ਪ੍ਰਾਪਤੀ ਕੀ ਕੀਤੀ ਹੈ, ਇਹਨੂੰ ਇੰਗਲੈਂਡ ਦੇ ਵਿੱਚ ਐਡਟੈਕ ਨਾਂ ਦੀ ਕੋਈ ਹੋਣੀ ਆ, ਕੋਈ ਸੰਸਥਾ ਹੋਣੀ, ਉਹਨਾਂ ਸੰਮੇਲਨ ਕਰਾਉਂਦੀ ਹੁੰਦੀ ਆ। ਅੱਛਾ, ਕਿ ਨਵੀਂ ਤੁਸੀਂ ਕੋਈ ਹੋਰ ਵਿਚਾਰਧਾਰਾ ਲੈ ਗਏ ਆ ਜਾਂ ਕੁਝ ਵੀ ਆ, ਜਾਂ ਤੁਸੀਂ ਕਾਰਡ ਵਗੈਰਾ ਕੱਢੀ ਆ ਕੋਈ ਪੜ੍ਹਾਈ ਦਾ ਰਿਲੇਟਡ, ਇਹਨੂੰ ਕੁੜੀ ਨੂੰ ਸੈਮੀਨਾਰ ਲਈ ਸੱਦਿਆ ਉਹਨਾਂ ਨੇ। ਅੱਛਾ, ਇੰਗਲੈਂਡ ਮਾਂ-ਬਾਪ ਕਹਿੰਦੇ ਆ ਵੀ ਸਾਡੀ ਕੁੜੀ ਪੜ੍ਹਾਈ 'ਚ ਇਸ ਟਾਈਮ ਵਿਅਸਤ ਆ, ਵੀ ਅਸੀਂ ਆ ਨਹੀਂ ਸਕਦੇ। ਉਹ ਕਹਿੰਦੇ ਨਹੀਂ, ਇਹਨੂੰ ਆਉਣਾ ਆ, ਟਾਈਮ ਕੱਢੋ, ਅਸੀਂ ਤੁਹਾਡੇ ਨਾਲ ਖੜੇ ਆ, ਵੀ ਇਹਨੂੰ ਭੇਜੋ। ਅੱਛਾ, ਅਸੀਂ ਇਹਦੇ ਕੋਲੋਂ ਇਹਦੇ ਤਜਰਬੇ ਉੱਥੇ ਸੁਣਨੇ ਆ। ਇਹਨੇ ਹੁਣ ਸੈਮੀਨਾਰ ਦੇ ਵਿੱਚ ਤਜਰਬੇ ਕਿਹੜੇ ਸਾਂਝੇ ਕਰਨੇ ਆ, ਵੀ ਜਿਹੜੀ ਤੁਹਾਡੀ ਪੜ੍ਹਾਈ ਆ, ਤੁਸੀਂ ਖੇਡਾਂ ਦੇ ਵਿੱਚ ਉਹਨੂੰ ਕਿੱਦਾਂ ਸਿੱਖਣਾ ਆ। 12 ਸਾਲ ਦੀ ਕੁੜੀ ਦੇ ਸਮਝ ਦੇ ਵਿੱਚ ਆ ਗਿਆ, ਸਾਡੇ ਤਾਂ PhD ਇਹਨਾਂ ਦੇ ਉੱਪਰ ਕਰਦੇ, ਸੋਚ ਨਹੀਂ ਉਧਰ, ਸੋਚ ਨਹੀਂ ਗਈ। ਇਹਦਾ ਮਤਲਬ ਇਹ ਹੁਣ ਉਹਦੇ ਘਰਦਿਆਂ ਦਾ ਹੀ ਕੁਝ ਆਲਾ ਦੁਆਲਾ ਇਹੋ ਜਿਹਾ ਹੋਊਗਾ, ਜਾਂ ਉਹਦਾ ਸਮਾਜ ਇਹੋ ਜਿਹਾ ਹੋਊਗਾ ਜਿਹਨੇ ਉਹਨੂੰ ਪੁਸ਼ ਕੀਤਾ। ਔਰ ਇਦਾਂ ਦੇ ਬੱਚੇ ਦੇਸ਼ ਦਾ ਗੌਰਵ ਬਣਦੇ। ਔਰ ਇਹ ਚੀਜ਼ ਹੁਣ ਫਿਰ ਕੰਪਿਊਟਰਾਂ ਦੀ ਸਰਚ ਕੀਤੀ ਹੈ, ਜਿਹਨੂੰ ਆਪਾਂ ਕਹਿੰਦੇ ਮਾੜਿਆ ਖੋਲੋ ਇਹਨਾਂ ਕੋਲ। ਨਹੀਂ ਦੇਖੋ, ਕੋਈ ਵੀ ਚੀਜ਼ ਆ, ਆਪਾਂ ਸਵੇਰ ਨੂੰ ਉੱਠਦੇ ਆ, ਚੱਲਦੇ ਆ, ਤੇ ਉੱਠ ਕੇ ਬਾਹਰ ਨਿਕਲਦੇ ਆ, ਸਾਨੂੰ ਦੁਨੀਆ ਦਿੰਦੀ ਆ। ਸੂਰਜ ਵੀ ਚੜ੍ਹਦਾ, ਹਵਾ ਵੀ ਚੱਲਦੀ ਹੈ, ਸਭ ਕੁਝ ਚੱਲਦਾ ਉੱਥੇ, ਦੁਨੀਆ ਤੁਰੀ ਫਿਰਦੀ ਆ। ਅਸੀਂ ਆਪਣਾ ਕਿਰਦਾਰ ਕਿਹੋ ਜਿਹਾ ਨਿਭਾਉਣਾ, ਇਹ ਸਾਡੇ ਤੇ ਡਿਪੈਂਡ ਕਰਦਾ। ਅਸੀਂ ਕਿਸੇ ਨੂੰ ਗਾਲਾਂ ਕੱਢਣੀਆਂ,
ਅਸੀਂ ਉਸਨੂੰ ਪਿਆਰ ਕਰਨਾ, ਅੱਗੇ ਉਹਨੂੰ ਜੱਫੀ ਪਾਉਣੀ ਹੈ, ਕਿਸੇ ਨੂੰ ਨਫ਼ਰਤ ਕਰਨੀ ਹੈ, ਕਿਸੇ ਦਾ ਭਲਾ ਕਰਨਾ ਜਾਂ ਕਿਸੇ ਦਾ ਮਾੜਾ ਕਰਨਾ, ਸਾਡੇ ਤੇ ਹੈ ਕਿ ਨਹੀਂ? ਬਿਲਕੁਲ ਜੇ ਅਸੀਂ ਸਹੀ ਕੰਮ ਕਰਾਂਗੇ ਉਹਦਾ ਰਿਜ਼ਲਟ ਵੀ ਸਹੀ ਨਿਕਲੂਗਾ। ਬਿਲਕੁਲ ਸਾਡੀ ਪੀੜ੍ਹੀ ਤੋਂ ਜਾਂ ਸਾਡੇ ਤੋਂ ਗਾਂਹ ਦੀ ਪੀੜ੍ਹੀ ਜਿਹੜੀ ਆ ਇਹਨਾਂ ਤੋਂ ਅਣਗਹਿਲੀ ਹੋਈ ਆ ਕਿ ਅਸੀਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ, ਅਸੀਂ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ, ਬਿਲਕੁਲ ਉਹਨਾਂ ਨੂੰ ਸੰਸਕਾਰ ਨਹੀਂ ਦੇ ਸਕੇ। ਫਿਰ ਅਸੀਂ ਕੀ ਉੱਠਦੇ ਹਾਂ ਜਦੋਂ ਸਾਨੂੰ ਕੋਈ ਮਾੜਾ ਮੋਟਾ ਨਹੀਂ ਸਾਡੇ ਹੱਥ ਪਾਸ ਨਹੀਂ ਰਹਿੰਦਾ ਕੁਝ, ਕਦੀ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਕਦੀ ਅਸੀਂ ਕਿਸੇ ਸੰਸਥਾ ਨੂੰ ਦੋਸ਼ ਦਿੰਦੇ ਹਾਂ, ਕਦੀ ਕਿਸੇ ਦੇਸ਼ਾਂ ਨੂੰ ਦੋਸ਼ ਦਿੰਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਸਾਂਭ ਲਈਏ ਤਾਂ ਤੇ ਦੁੱਖ ਸਾਡੇ ਆਪਣੇ ਆਪ ਦੂਰ ਹੋ ਜਾਣਗੇ। ਤੇ ਤਾਇਆ ਨਾਲੇ ਜਿੱਦਾਂ ਹੁਣ ਮੈਨੇਜਰ ਨੇ ਕਿਹਾ ਸੀ ਨਾ ਵੀ ਓਂਕਾਰ ਸਿੰਘ ਮੁੰਡੇ ਦੀ ਮੈਨੂੰ ਲੱਗਦਾ ਮੈਨੇਜਰ ਜ਼ਿਆਦਾ ਜਾਣਕਾਰੀ ਰੱਖਦਾ ਇਹਨਾਂ ਚੀਜ਼ਾਂ ਦੀ। ਓਂਕਾਰ ਸਿੰਘ ਮੁੰਡਾ ਇਹ ਸਰਦਾਰ ਮੁੰਡਾ ਪਟਕਾ ਜਿਹਾ ਬੰਨਿਆ ਆ, ਤੁਸੀਂ ਹੈਰਾਨ ਹੋਵੋਗੇ ਇਹਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਕਿਤਾਬ 'ਚ ਆ ਗਿਆ। ਅੱਛਾ, ਛੋਟਾ ਜਿਹਾ ਮੁੰਡਾ ਜਿਵੇਂ ਮੈਨੂੰ ਸਕੂਲੇ ਹੀ ਪੜ੍ਹਦਾ ਹੋਣਾ। ਇਹਨੇ ਕੀ ਬਣਾਇਆ ਬਈ? ਇਹਨੇ 7 ਸਾਲ ਦੇ ਵਿੱਚ ਵੈਬ ਡਿਜ਼ਾਈਨਿੰਗ ਜਿਹੜੀ ਵੈਬਸਾਈਟ ਬਣਾਤੀ। 7 ਸਾਲ ਦੇ ਨੇ? ਇਹਦਾ ਮਤਲਬ ਇਹ ਵਾਹ ਵੀ ਵਾਹ। ਨੂੰ 7 ਸਾਲ ਦੇ ਵਿੱਚ ਆਪਾਂ ਸੁਣਦੇ ਹੁੰਦੇ ਸੀ ਗੋਰਿਆਂ ਦੇ 4 ਸਾਲ ਦਾ ਮੁੰਡਾ ਉਹ ਜੀ ਕੋਡਿੰਗ ਕਰਦਾ ਆ, ਐਂ ਕਰਦਾ ਉਹ ਕਰਦਾ ਆ। ਇਹਨੇ ਵੀ ਤਾਂ ਉਹੀ ਕੰਮ ਕੀਤਾ, ਵਾਹ ਕੋਡਿੰਗ ਆਉਂਦੀ ਹੋਗੀ ਤਾਂ ਵੈਬਸਾਈਟ ਡਿਜ਼ਾਈਨ ਕੀਤੀ ਆ। ਉਸ ਤੋਂ ਬਾਅਦ 12 ਸਾਲ ਦੇ ਵਿੱਚ ਇਹਨੇ ਇੱਕ ਬੁੱਕ ਲਿਖੀ ਆ, ਮੈਨੂੰ ਲੱਗਦਾ ਹੈਗੀ ਅੰਗਰੇਜ਼ੀ 'ਚ, ਮੇਰੇ ਹੱਥ ਨਹੀਂ ਵੈਸੇ ਲੱਗੀ। ਮੈਂ ਸੁਣਿਆ ਸੀ ਕੁਝ ਇਦਾਂ ਬੁੱਕ ਦਾ। ਦਾ ਨਾਮ ਹੈਗਾ ਵੈਨ ਦਾ ਟਾਈਮ ਸਟਾਪਸ। When the time ਹੁਣ stops. ਤੁਸੀਂ ਨਾਂ ਤੋਂ ਜਰਾ ਗੌਰ ਕਰਕੇ ਦੇਖੋਗੇ ਕੀ ਫੋਰਕਾਸਟ ਕਰਦਾ ਆ। ਤੇ ਇਸ ਟਾਈਮ 2 ਕੰਪਨੀਆਂ ਦਾ ਮਾਲਕ ਹੈ, ਇਹਦਾ ਮਤਲਬ ਰੁਜ਼ਗਾਰ ਵੀ ਨੇ ਲੋਕਾਂ ਨੂੰ ਪੈਦਾ ਕਰਦਾ। 2 ਕੰਪਨੀਆਂ ਦਾ ਮਾਲਕ? 2 ਕੰਪਨੀਆਂ ਦਾ ਮਾਲਕ, ਇਹਦਾ ਮਤਲਬ ਐਕਸਲਰੇਟਰ ਮਾਰਕੀਟ। 12 ਸਾਲ ਦੀ ਉਮਰ ਦਾ। ਤੇ ਇਹਨੂੰ ਹੁਣ ਜੇ ਪਿੱਛੇ ਜਾਈ ਨਾ 2020 ਦੇ ਵਿੱਚ ਬਾਲ ਸ਼ਕਤੀ ਪੁਰਸਕਾਰ ਨਾਲ ਭਾਰਤ ਸਰਕਾਰ ਨੇ ਨਵਾਜਿਆ। ਸਨਮਾਨਿਤ ਕੀਤਾ ਸੀ। ਵਾਹ ਬਈ ਵਾਹ, ਆਹ ਗੱਲ ਆ, ਰੂਹ ਖੁਸ਼ ਹੋ ਗਈ ਨਾ। ਬਿਲਕੁਲ ਤਾਇਆ ਏਦਾਂ ਹੀ ਆ। ਇਦਾਂ ਹੀ ਫਿਰ ਜਦੋਂ ਨਿਆਣੇ ਪੜ੍ਹਦੇ ਲਿਖਦੇ ਆ ਨਾ, ਚੰਗੀ ਸਕੂਲਾਂ ਜਾਂਦੇ ਆ, ਉਹੀ ਜਿਹੜੇ ਹੁਣ ਇਹ ਆ ਜਿਹੜੀਆਂ ਗੇਮਾਂ ਗੂਮਾਂ ਜਾਂ ਖੇਡਾਂ 'ਚ ਹੁਣ ਆਪਣੇ ਕੁੜੀਆਂ ਵੀ ਲੈ ਗਈਆਂ ਕਹਿੰਦੇ ਆਪਣੀਆਂ ਤੇ ਲਾ ਕੁੜੀਆਂ ਮੱਲਾ ਮਾਰ ਗਈਆਂ ਬਈ। ਨੰਬਰਦਾਰਾ ਇੱਥੇ ਇਹ ਤਾਂ ਗੱਲ ਤੁਹਾਨੂੰ ਮੰਨਣੀ ਪਊਗੀ ਵੀ ਇਹਦੇ ਪਿੱਛੇ ਵੀ ਮਾਂ-ਬਾਪ ਦੀ ਸਹੀ ਗਾਈਡੈਂਸ ਆ। ਬਿਲਕੁਲ। ਇਹਦਾ ਆਮ ਤੌਰ ਤੇ ਬੱਚੇ ਜਿੰਨੇ ਵੀ ਹੈਗੇ ਆ ਮੋਟਰਸਾਈਕਲ ਦੌੜੇ ਫਿਰਦੇ ਆ, ਸਾਹ ਦੇ ਰਦਾਈਆਂ ਵਾਂਗ ਘੁੰਮ ਫਿਰ, ਮਾਂ-ਬਾਪ ਪੁੱਛਦੇ ਨਹੀਂ ਕਿੱਥੇ ਗਏ ਸੀ, ਕਿੱਥੇ ਖਰਚ ਕੀਤਾ, ਕਿੱਥੋਂ ਪੈਟਰੋਲ ਲਿਆ, ਰਾਤ ਨੂੰ ਅੱਧੀ ਦੀ ਰਾਤ ਤੇ ਚੌਂਕਾਂ 'ਚ ਖੜੇ, ਬਿਲਕੁਲ ਕੋਈ ਕੇਅਰ ਹੀ ਨਹੀਂ ਹੈਗੀ। ਤੇ ਫਿਰ ਬੱਚੇ ਕੀ ਬਣਨਗੇ? ਸਹਿਮਤ ਇਹ ਹੈ ਤਾਂ ਮੈਂ। ਸਾਡਾ ਵੀ ਹੱਕ ਬਣਦਾ ਨਾ। ਸਾਡਾ ਵੀ ਹੱਕ ਬਣਦਾ ਇਹਦੇ ਵਿੱਚ। ਸਰਪੰਚ ਸਾਹਿਬ ਜੇ ਮੈਂ ਇਹ ਜਾਂਦਾ ਇੱਕ ਹੋਰ ਗੱਲ ਪਾਦਮਾ ਤਾਂ ਲੱਗਣਾ ਤਾਂ ਮੈਂ ਇਹਨੂੰ ਗੁੱਸਾ ਹੀ ਆ। ਨਹੀਂ ਪਾ ਦੇ। ਜਿੱਦਾਂ ਇਹਨੇ ਕਿਹਾ ਨਾ ਵੀ ਮਾਂ-ਬਾਪ ਦਾ ਵੀ ਹੱਥ ਇਹਦੇ ਵਿੱਚ ਬਹੁਤ ਆ, ਮੈਂ ਸਹਿਮਤ ਹਾਂ। ਹਾਂ ਪਰ ਜਿਹੜੇ ਮਾਂ-ਬਾਪ ਕੋਲ ਟਾਈਮ ਹੀ ਹੈ ਨਹੀਂ, ਜਿਹੜੇ ਮਾਂ-ਬਾਪ ਨੇ ਟੇਬਲ ਥੱਲੇ ਪੈਸੇ ਹੀ ਖਾਈ ਜਾਣੇ, ਉਹਨੂੰ ਕੀ ਪਤਾ ਮੇਰੇ ਜਵਾਕ ਹੁਣ ਮੋਟਰਸਾਈਕਲ ਚੱਲ ਸਾਡੇ ਨਾਲ ਬੜਾ। ਪਤਾ ਨਹੀਂ।